ਸਾਡਾ ਜਿਹੜਾ ਸ਼ਾਹੂਕਾਰ ਸੀ ਸਾਡਾ ਹਾਂ ਮੇਰੇ ਬਾਪ ਦਾ ਅੱਛਾ ਉਹਦਾ ਨਾਮ ਸਰਦਾਰ ਸਿੰਘ ਸੀ। ਸਰਦਾਰ ਸਿੰਘ ਅੱਛਾ ਠੀਕ ਹੈ ਲੱਖਾ ਸਿੰਘ ਸੀ ਇੱਕ, ਵਾਹ ਜੀ ਵਾਹ ਜਵੰਦਾ ਸਿੰਘ ਸੀ ਇੱਕ। ਵਾਹ ਠੀਕ ਹੈ। ਇਹ ਕਿੱਥੋਂ ਦੇ ਸਨ? ਲੱਖਾ ਸਿੰਘ, ਜੰਦਾ ਸਿੰਘ ਸਿਆਣ ਦੇ, ਦਿਆਲ ਸਿੰਘ ਵੀ ਸਿਆਣ ਦਾ ਹੈ। ਵਾਹ ਜੀ ਵਾਹ ਜਿਹੜੇ ਵਡੇਰੇ ਸੀ ਨਾ, ਵੱਡੇ ਆ ਜਿਹੜੇ ਦੱਸੇ ਨੇ ਤੁਹਾਨੂੰ, ਜੀ ਇਹ ਸਾਡੇ ਕੋਲ ਆ ਮਰਾਣਾ ਪਿੰਡ ਮਰਾਣਾ। ਅੱਛਾ ਸਾਡੇ ਉਹ ਜ਼ਾਤੀ ਨੇ, ਅੱਛਾ ਸਿੱਖ ਵੀ ਸਾਰਾ ਪਿੰਡ ਸੰਧੂਆਂ ਦਾ, ਹਾਂ ਅਸੀਂ ਵੀ ਸੰਧੂ ਹਾਂ ਠੀਕ ਹੈ। ਤੇ ਉਹਨਾਂ ਸਿੱਖਾਂ ਦਾ ਆਮ ਹੈ ਜਿਹਨੂੰ ਨਾਂ ਯਾਦ। ਤੇ ਸਹੀ ਹੈ। ਤੇ ਟੀਚਰਾਂ ਦੇ ਨਾਂ ਯਾਦ ਹੈ? ਉਸ ਵੇਲੇ ਕਿਹੜਾ ਪੜ੍ਹਾਉਂਦਾ ਸੀ? ਮੈਂ ਸ਼ਹਬਾਜ਼ ਅਲੀ ਸ਼ਾਹ ਕੋਲ ਪੜਿਆ ਸੀ। ਅੱਛਾ। ਇੱਥੋਂ ਵਾਲੇ ਸੈਯਦ ਜੀ ਵੀਰ ਹੈ ਸ਼ਾਹ ਦਾ ਬੱਚਾ ਅੱਛਾ ਸ਼ਹਬਾਜ਼ ਅਲੀ ਸ਼ਾਹ। ਠੀਕ ਹੈ। ਉਹ ਪਹਿਲੀ ਦਾਖਲ ਮੌਦ ਕੋਲ ਹੋਇਆ ਸੀ ਹਾਂ ਤੇ ਫਿਰ ਚੌਥੀ ਪੜ੍ਹੀ ਸੀ ਰਹਿਮਤ ਅਲੀ ਹਾਂ ਗੱਜ ਦਾ ਸ਼ੌਰੀ ਰਹਿਮਤ ਅਲੀ ਸੀ ਜੱਟ। ਅੱਛਾ ਛੇਵੀਂ ਦਾ ਸ਼ੌਰੀ ਮੁਹੰਮਦ ਅਲੀ ਸੀ ਗੱਜ ਦਾ। ਠੀਕ। ਉਹ ਛੇਵੀਂ ਕੀਤੀ ਆ। ਠੀਕ ਹੈ। ਇਸ ਸਕੂਲ ਨੂੰ ਜਿਹੜਾ ਸਿਆਣ ਪਿੰਡ ਦੇ ਵਿੱਚ ਹੀ, ਇਹਨੂੰ ਕਿੰਨੇ ਪਿੰਡ ਪੈਂਦੇ ਸਨ? ਇਹਨੂੰ ਪੈਂਦਾ ਸੀ ਮਰਾਣਾ, ਅੱਛਾ ਮਾਂਜੀਪੁਰ, ਢੋਡੇ ਵਾਲੀ, ਜੀ ਕਰਤਿਕਾ, ਅੱਛਾ ਅਚੜ, ਹਾਂ ਮੱਦੂ ਵਾਲੀ, ਵਾਹ ਜੀ ਵਾਹ ਢੀਰ ਕੇ, ਕੋਲੀ ਮਟੂਆ। ਤੇ ਰਕਬਾ ਪਿਆ ਹੁੰਦਾ ਸੀ, ਮੁੰਜੀ ਲੱਗਦੀ ਨਹੀਂ ਸੀ। ਅੱਛਾ ਉਥੇ ਫਿਰ ਵੱਜਦਾ ਸੀ ਪਿੰਡ। ਅੱਛਾ ਉਹ ਸ਼ਾਹ ਲੰਦਾ ਫਿਰ ਇੰਨਾ ਘੋਕਾ ਸੀ ਹਾਂ ਵੀਰ ਹੈਦਰ ਅਲੀ ਸ਼ਾਹ ਦਾ। ਵਾਹ ਜੀ ਵਾਹ ਜਵਾਨ ਵੀ ਬੜੇ ਸਨ ਅੱਛਾ ਤੇ ਰੋਟੀ ਪਾਣੀ ਇੱਥੇ ਪਹਿਲਵਾਨਾਂ ਨੂੰ ਵੀ ਦੇਣਾ, ਹਾਂ ਗਾਉਣ ਵਾਲਿਆਂ ਨੂੰ ਵੀ, ਅੱਛਾ। ਬਾਹਰ ਗਏ ਨੂੰ ਖਾਣ ਪੀ। ਉਹ ਫਿਰ ਵਿੱਚ ਫਿਰਦੇ ਹੁੰਦੇ ਹਨ ਤੇ ਕੋਈ ਬੰਦਾ ਹੱਲਦਾ ਨਹੀਂ, ਕੋਈ ਹਾਂ ਝਗੜਾ ਨਾ ਕੋਈ ਨਾ। ਜੀ ਉੱਥੇ ਫਿਰ ਲੱਕੜ ਚੁੱਕਣ ਵਾਲੇ ਆਉਂਦੇ ਸਨ, ਅੱਛਾ ਘੋਲ ਕਰਨ ਵਾਲੇ ਆਉਂਦੇ ਸਨ, ਵਾਹ ਜੀ ਵਾਹ ਕਬੱਡੀ ਖੇਡਣ ਵਾਲੇ ਆਉਂਦੇ ਸਨ, ਰੱਸਾ ਖਿੱਚਣ ਵਾਲੇ ਆਉਂਦੇ ਸਨ। ਠੀਕ ਹੈ। ਬੜਾ ਵੱਡਾ ਮੇਲਾ। ਸਹੀ ਹੈ। ਕਿਉਂਕਿ ਉਹਨਾਂ ਦਿਨਾਂ ਵਿੱਚ ਤੁਸੀਂ ਵੀ ਨਾਲ ਇਸ ਸ਼ਾਹ ਸਾਹਿਬ ਦੇ ਮੈਂ ਵੀ ਨਾਲ ਤੇ ਦੱਸੋ ਸਾਨੂੰ ਕਿੰਨਾ ਕੁ ਬੰਦਾ ਸੀ ਟੋਟਲ? ਮਤਲਬ ਟੋਟਾ ਦਾ ਕੋਈ ਹਿਸਾਬ ਨਹੀਂ। ਅੱਛਾ ਇਹ ਕਰਕੇ ਨਾ ਹਾਂ ਇਹ ਚਾਰ ਜਿਹੜੇ ਦੁਨੀਆ ਸੀ। ਹੋ ਏਡਾ ਪਿੰਡ ਵੀਰ ਵਾਲਾ, ਅੱਛਾ ਏਡਾ ਪਿੰਡ ਢੋਡੇ ਵਾਲੀ ਹੈ। ਜੀ ਇਹ ਦੋ ਖਾਸ ਪਿੰਡ ਸਨ, ਗੋਪੀਪੁਰ ਅੱਛਾ ਜੱਟਾਂ ਦੇ, ਮੁਸਲਮਾਨਾਂ ਦੇ। ਠੀਕ ਹੈ। ਇਹ ਕਈ ਬੰਦ ਆਏ ਸਨ। ਹਾਂ। ਦੂਜਿਆਂ ਲੋਕਾਂ ਪਿੰਡਾਂ ਚੋਂ ਜਿੱਥੇ ਸਿੱਖ ਤੇ ਮੁਸਲਮਾਨ ਰਲ ਕੇ ਵਸਦੇ ਹਨ, ਉਹ ਮੁਸਲਮਾਨ ਨਹੀਂ ਸਨ ਆਏ। ਨਹੀਂ ਸਨ ਆਏ। ਫਿਰ ਅਸੀਂ ਗਏ ਤੇ ਮਗਰੋਂ ਪੈ ਜਾਣੀ। ਹਾਂ ਠੀਕ। ਉਹਨਾਂ ਬਾਅਦ ਜਿਹੜੇ ਉਹ ਡੁੱਕਦੇ ਸਨ ਆਉਂਦੇ ਹਨ ਨੱਸ ਭੱਜ ਕੇ। ਅੱਛਾ ਡਰਦੇ। ਜੀ ਉਹ ਇੱਥੇ ਆ ਕੇ ਡੁੱਕ ਜਾਣੇ ਆ ਉਹਨਾਂ ਦੇ। ਕਿਉਂ ਇਹਨਾਂ ਫੈਜਲਾਂ ਦਾ ਜ਼ੋਰ ਸੀ। ਜੀ 5-6 ਭਰਾ ਸਨ। ਅੱਛਾ ਬਾਪ ਵੀ ਸੀ, ਜੀ ਕੋਕਾ ਵੀ ਸੀ। ਹਾਂ ਇਲਾਕਿਆਂ ਵਿੱਚ ਵਿਨਿਆਂ ਵਿੱਚ ਨਾਂ ਸੀ ਇਹਨਾਂ ਦਾ, ਨਾ ਸੀ ਫੈਜਲਾਂ ਦਾ। ਠੀਕ। ਕਿਉਂ ਇਹਨਾਂ ਕੋਲ ਇਲਾਜ ਜਿਹੜਾ ਸੀ ਆ ਦਿਮਾਗੀ ਜੀ ਪਾਗਲ ਵੱਲੋਂ ਹੁੰਦਾ। ਹਾਂਜੀ। ਵਿਨਿਆਂ ਵਿੱਚ ਮਸ਼ਹੂਰ। 3 ਦਿਨ ਤੇ 3 ਰਾਤਾਂ ਫਿਰ ਇੱਥੇ ਰਹੇ ਚੱਲਦਾ ਰਿਹਾ ਦੁਆਲੇ ਅੱਛਾ ਦੁਆਲੇ। ਜੀ ਰੋਟੀਆਂ ਬਾਹਰੋਂ ਪੱਕ ਆਉਂਦੀਆਂ ਤੇ ਇੱਥੇ ਖਾਂਦੇ ਹਾਂ ਤੇ ਇੱਥੇ ਵਾਹ ਜੀ ਵਾਹ। ਜਿਹੜਾ ਬਾਹਰ ਨਿਕਲਦਾ ਸੀ ਉਹਨੂੰ। ਅੱਛਾ ਮਤਲਬ ਜਿਹੜੇ ਉਹ ਆਪਣਾ ਪੀਰ ਸਾਹਿਬ ਦੀ ਹਦੂਦ ਵਿੱਚ ਰਹੇ ਬੰਦੇ ਉਹ ਬਚੇ ਰਹੇ, ਜਿਹੜੇ ਬਾਹਰ ਨਿਕਲੇ ਉਹ ਮਾਰੇ ਗਏ। ਸਾਡੇ ਪਿੰਡ ਮਰਾਣੇ ਦਾ ਖੱਤਰੀ ਸੀ, ਗਿਆਨ ਸਿੰਘ ਉਹਦੇ ਨਾਂ ਸੀ। ਹਾਂ ਉਹ ਦੁਕਾਨ ਕਰਦਾ ਹੁੰਦਾ ਸੀ। ਜੀ ਸਾਡੇ ਪਿੰਡ ਹਿੰਦੂ ਜੀ ਕੋਈ ਨਹੀਂ ਸੀ। ਅੱਛਾ ਉਹ ਦੁਕਾਨ ਕਰਦਾ ਸੀ ਤੇ ਝਾਰੀ ਵੀ ਪੀਂਦਾ ਸੀ। ਹਾਂ ਇਹ ਹੁਕਾ ਤੇ ਹਲਾਲ ਗੋਸ਼ਤ ਵੀ ਖਾਂਦਾ ਸੀ। ਅੱਛਾ ਤੇ ਮੋਨਾ ਸੀ ਮੇਰੇ ਵਾਂਗੂ ਸਿਰ ਤੇ ਬਾਹਰ ਗਾੜੀ ਵੀ ਬਣਾਈ। ਠੀਕ ਹੈ। ਉਹ ਇੱਕ ਦੋ ਚਿੱਠੀ ਮੈਨੂੰ ਕੱਢੀ ਹੈ ਨਵੀਂ, ਦਿਆਲ ਸਿੰਘ ਤੇ ਗਣਪਤ। ਠੀਕ ਹੈ ਇੱਕ ਨਹਿੰਦੀ ਪੱਤੀ, ਇੱਕ ਚੜ੍ਹਦੀ ਪੱਤੀ ਦਾ। ਸਹੀ ਠੀਕ। ਦਿਆਲ ਸਿੰਘ ਚੜ੍ਹਦੀ ਪੱਤੀ ਦਾ ਸੀ, ਗਣਪਤ ਨਹਿੰਦੀ ਪੱਤੀ ਦਾ। ਵਾਹ ਜੀ ਵਾਹ। ਠੀਕ ਹੈ। ਵਾਵਾ ਗੜਕੇ ਵਾਲੇ ਬੰਦੇ ਸਨ। ਵਾਹ ਜੀ ਦੇਖੋ ਨਾ, ਮਾਲਕ ਜੀ ਸਾਰੇ ਪਿੰਡ ਦੇ ਨਾਲ 10 ਮਰਬ ਕਿੰਨਾ 10 ਕਮਾਂ ਦੇ ਮਾਲਕ ਸਨ। ਵਾਹ ਜੀ ਵਾਹ। ਠੀਕ ਹੈ। ਤੁਸੀਂ ਉਹ ਕਿਹੜੀ ਗੱਲ ਕੀਤੀ ਸੀ? ਹੁੱਕਾ ਪੀਂਦੇ ਸਨ? ਵਿੱਚ ਪੀਂਦੇ ਹਨ। ਮਰਾਣੇ ਵੀ ਮੋਨਾ ਸੀ, ਮੱਗਰ ਸਿੰਘ ਸੀ। ਅੱਛਾ ਮੋਨਾ ਸੀ ਮੇਰੇ ਵਾਂਗੂ ਝਾਰੀ ਪੀਂਦਾ ਸੀ। ਹਾਂ ਅੱਛਾ ਉਹ ਝਾਰੀ ਪੀਂਦਾ ਸੀ। ਨਾ ਉਹਦੇ ਮੱਗਰ ਸਿੰਘ ਸੀ। ਹਾਂ ਮੱਗਰ ਸਿੰਘ। ਵੱਡਾ ਜ਼ਿਮੀਂਦਾਰ ਸੀ। ਅੱਛਾ ਵੱਡਾ ਜ਼ਿਮੀਂਦਾਰ। ਮਸਜਿਦ ਦੇ ਪਿਛਲੇ ਪਾਸੇ ਦੀ ਬੇਟੀ ਸੀ। ਵਾਹ ਜੀ ਵਾਹ। ਬਾਬਾ ਜੀ ਨਾ ਸਿਰਫ ਸਿਆਣ ਪਿੰਡ ਦੀ ਰੱਖਦੇ ਨੇ ਇਨਫੋਰਮੇਸ਼ਨ, ਬਲਕਿ 2-3 ਪਿੰਡਾਂ ਦੀ ਰੱਖਦੇ ਨੇ। ਇਲਾਕੇ ਦੇ ਵਿੱਚ ਜਿੰਨੇ ਵੀ ਪਿੰਡ ਨੇ ਨਾ, ਸਭ ਲਈ ਰੱਖਦੇ ਨੇ ਜਾਣਕਾਰੀ। ਹਾਂਜੀ ਅੱਛਾ। ਤੇ ਮਰਾਣਾ ਪਿੰਡ ਦੇ ਵੀ ਜਿਹੜੇ ਸਿੱਖ ਸਨ 47 ਵੇਲੇ ਖੈਰ ਖਰੀਦ ਨਾਲ ਟੁਰ ਗਏ ਉਧਰ, ਉਹਨਾਂ ਨਾਲ ਇੱਕ ਵਾਰ ਹਾਂ ਉਹ ਇਸ ਵਾਰ
ਤੇ ਮਲਵਾਣਿਆਂ ਦੇ ਵਿੱਚ ਇੱਕ ਡਿਪਟੀ ਸੀ, ਅੱਛਾ। ਬਰਕਤ ਅਲੀ ਉਹਦਾ ਨਾਮ ਸੀ, ਠੀਕ ਹੈ। ਤੇ ਬੜਾ ਜ਼ੋਰ ਸੀ ਮਲਵਾਣਿਆਂ ਦਾ, ਹਾਂ, ਕਸ਼ਮੀਰੀ ਵੀ ਸਨ। ਅੱਛਾ ਆਮ ਪਿੰਡ ਸਾਰਾ ਸਿੱਖਾਂ ਨਾਲੋਂ ਬਹੁਤ ਲੋਕ ਸਨ ਜਿਹੜੇ ਮੁਸਲਮਾਨ। ਅੱਛਾ ਉਹ ਡਰਦੇ ਸਿੱਖ ਨੇ ਹਨ ਇੱਥੇ ਆਏ ਉਹਨਾਂ ਦੀ ਮਦਦ ਵਾਸਤੇ, ਅੱਛਾ, ਤੇ ਡਰਦੇ ਮੁਸਲਮਾਨ ਨਹੀਂ ਸਨ ਆਏ ਇਹਨਾਂ ਦੀ ਮਦਦ ਵਾਸਤੇ। ਸਹੀ ਸਹੀ। ਅੱਛਾ ਐਸ ਬੂਟਾ ਸਿੰਘ ਦਾ ਹੀ ਵੱਡਾ, ਵਿਰਸਾ ਸਿੰਘ, ਹਜ਼ਾਰਾ ਸਿੰਘ, ਪਿਆਰਾ ਸਿੰਘ, ਮੇਰ ਸਿੰਘ, 4 ਪੁੱਤਰ। ਵਾਹ ਵਾਹ, ਠੀਕ ਹੈ। ਤੇ ਚੰਦਾ ਸਿੰਘ ਦੇ ਸਨ, ਅਮਰ ਸਿੰਘ, ਜਗਤ ਸਿੰਘ ਤੇ ਗੰਗਾ ਸਿੰਘ, 3 ਸਨ। ਪਹਾੜੀਪੁਰ, ਨਰਿੰਜਨ ਸਿੰਘ ਹਾਂ, ਕੱਲਾ ਮਾਲਕ ਸੀ, ਓਹੋ ਹੋ, ਉਹਦਾ ਭਤੀਜਾ ਸੀ, ਹਾਂ, ਸਾਡੇ ਬਾਈ ਬਰਾਬਰ ਦਾ ਮਾਲਕ। ਬੱਲੇ 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 ਬੱਲੇ, ਬੜਾ ਵੱਡਾ ਜ਼ਮੀਂਦਾਰ ਸੀ। ਬੜਾ ਵੱਡਾ, ਮੈਂ ਤੁਹਾਨੂੰ ਹੋਰ ਦੱਸਦਾ। ਅੱਛਾ। ਜਿਹੜੇ ਕਿ ਵਿਸਾਖੀ ਕਿੱਥੇ ਲੱਗਦੀ ਸੀ ਇਸ ਇਲਾਕੇ ਦੇ ਵਿੱਚ? ਡੇਰੇ ਨੂਰਪੁਰ, ਨੂਰਪੁਰ, ਬਾਬਾ ਗਰੀਬਦਾਸ ਸੀ, ਅੱਛਾ, ਗਰੀਬਦਾਸ, ਬਾਬਾ ਗਰੀਬਦਾਸ, ਹਾਂ, ਉਹ ਲਵਾਉਂਦਾ ਸੀ, ਅੱਛਾ। ਉਹਦਾ ਡੇਰਾ ਸੀ ਉੱਥੇ। ਅਜੇ ਵੀ ਉੱਥੇ ਮੰਦਿਰ ਹੁੰਦਾ, ਅਜੇ ਹੈ ਨਾ। ਕੀ ਦੱਸੀ ਜਗ੍ਹਾ, ਕਿਹੜੀ ਜਗ੍ਹਾ? ਡੇਰਾ 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 ਬਾਵਿਆਂ ਦਾ, ਡੇਰਾ ਬਾਵਿਆਂ ਦਾ, ਅੱਛਾ, ਗਰੀਬਦਾਸ ਉਹਦਾ ਨਾਂ ਸੀ। ਜੀ 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 ਜੀ। अस्सलाम वालेकुम बाबा जी। वालेकुम अस्सलाम। बाबा जी की हाल है? खैर, शुक्र अल्लाह का। की नाम जी अपना? मोहम्मद शरीफ। मोहम्मद शरीफ। बाबा जी जरा थोड़ा गड़के नाल बोलना है, कि पता लगे उन्होंने को बाबा अज भी कायम है, अल्लाह दा फजल है। बाबा जी की नाम अपना? मोहम्मद शरीफ। मोहम्मद शरीफ। तुहाडे वालिद साहब दा नाम? खुदादाद खुदा दाद। ते बाबे दा नाम की सी? दादे दा? हयात मोहम्मद। हयात मुहम्मद। बाबा जी अज असीं तुहाडे नाल गलबात करांगे सन 47 ਦੇ ਹਵਾਲੇ ਨਾਲ ਕਿ सन 47 ਤੋਂ ਪਹਿਲੇ ਸਿਆਣ ਪਿੰਡ ਦੇ ਵਿੱਚ ਕਿਹੜੇ-ਕਿਹੜੇ ਲੋਕ ਆਬਾਦ ਸਨ, ਮਤਲਬ ਕਿਹੜੇ-ਕਿਹੜੇ ਮਜ਼ਹਬ ਨਾਲ ਉਹਨਾਂ ਦਾ ਤਾਲੁਕ ਸੀ। 47 ਵੇਲੇ ਤੁਹਾਡੀ ਉਮਰ ਕਿੰਨੀ ਸੀ? ਕੋਈ 12-14 ਸਾਲ ਹੈ ਸੀ? बोलती ਬਹੁਤੀ ਸੀ। ਅੱਛਾ, ਦਾੜੀ ਮੁੱਛ ਤੇ ਨਹੀਂ ਹਲਿਆ ਜੀ? नहीं। ਅੱਛਾ कद पूरा सी। ਅੱਛਾ, कद पूरा सी। ਹਾਂ, ते बंतर शंतर भी उदो है सी। ਅੱਛਾ, छोरा ਜੀ ਜੀ, ते उंजे जे दाढ़ी शाड़ी जड़ी सी वो। ਠੀਕ ਹੈ, ਸਹੀ ਹੈ। ਸਭ ਤੋਂ ਪਹਿਲੇ ਦੱਸੋ ਸਾਨੂੰ ਪਿੰਡ ਬਾਰੇ, ਸਿਆਣ ਕਿੱਡਾ ਕੁ ਵੱਡਾ ਪਿੰਡ ਸੀ? ਟੋਟਲ ਘਰ ਮੋਟੇ ਅੰਦਾਜ਼ੇ ਨਾਲ ਕਿੰਨੇ ਕੁ? ਪਿੰਡ ਅੱਛਾ ਹੈ, ਘਰਾਂ ਦਾ ਸ਼ਾਹਰਾਂ ਨੂੰ ਪਤਾ, ਮੈਨੂੰ ਦੱਸਣ ਤਾਂ ਮੈਂ ਦੱਸਣਾ, ਮੈਨੂੰ ਘਰਾਂ ਦਾ ਨਹੀਂ ਪਤਾ ਕਿਉਂ ਮੇਰਾ ਪਿੰਡ ਵੱਖਰਾ ਹੈ। ਅੱਛਾ, ਉਂਝ ਪਿੰਡ ਅੱਛਾ ਹੈ। ਹਾਂਜੀ ਜੀ ਜੀ। ਆਹੋ, ਇਸ ਵੇਲੇ? ਤਕਰੀਬਨ 100 ਆਈ ਸੀ, ਅੱਛਾ ਅੱਛਾ, ਹੁਣ ਵੀ ਆਏ ਨਾ। ਹੁਣ ਵੀ ਹੈ। ਜੀ ਜੀ, ਠੀਕ ਹੈ, ਸਹੀ ਹੈ। ਤੇ ਇਹ ਤੁਹਾਨੂੰ ਪਤਾ ਹੈ ਕਿਹੜੇ ਕਿਹੜੇ ਲੋਕ ਇੱਥੇ ਆਬਾਦ ਸਨ? ਲੋਕ ਇੱਥੇ ਸ਼ਾਹੂਕਾਰ ਸਨ, ਅੱਛਾ, ਖੱਤਰੀ ਇਹਨਾਂ ਨੂੰ ਅਸੀਂ ਆਂਦੇ ਸਨ, ਜੀ, ਸ਼ਾਹੂਕਾਰ। ਸਹੀ ਹੈ, ਜੱਟ ਸਨ ਇੱਕ ਘਰ, ਅੱਛਾ 4 ਭਰਾ ਸਨ ਉਹ। ਅੱਛਾ। ਉਹ ਸਿੱਖ ਸਨ? ਹਾਂ, ਦੇਖਣਾ ਅੱਛਾ ਸਾਰੇ ਪਿੰਡ ਦੇ ਮਾਲਕ ਸਨ। ਅੱਛਾ, ਉਹਦੇ ਵਿੱਚ ਇਹ ਸੈਦ ਜਿਹੜੇ ਨੇ ਡੇਰੇ ਵਾਲੇ, ਜੀ, ਜੀ। ਇਹਨਾਂ ਦੀ ਮਲਕੀਅਤ ਸੀ ਡੇਰਾ। ਠੀਕ ਹੈ, ਕੋਈ 10-12 ਕਿੱਲੇ ਦੁਆਰਾਂ ਦਾ ਇੱਕ ਘਰ ਹੈ, ਉਹਨਾਂ ਦੀ ਸੀ ਇਹਦੇ ਵਿੱਚ। ਹੂੰ, 6 ਕਿੱਲੇ ਉਹਨਾਂ ਖੱਤਰੀਆਂ ਸ਼ਾਹੂਕਾਰਾਂ ਦੀ ਸੀ ਵਿੱਚ। ਇਸ ਤੋਂ ਬਾਅਦ ਵਾਕਿਆ ਸਾਰੇ ਪਿੰਡ ਦੇ ਮਾਲਕ ਸਨ 4 ਭਰਾ। ਉਹ ਜਿਹੜੇ ਸਿੱਖ ਸਨ। ਅੱਛਾ ਅੱਛਾ, ਲਾਲ ਸਿੰਘ, ਕੁਸ਼ਾਲ ਸਿੰਘ, ਹੂੰ, ਈਸ਼ਵਰ ਸਿੰਘ ਤੇ ਸੋਹਣ ਸਿੰਘ, ਠੀਕ ਹੈ। 4 ਭਰਾ। ਇਹ 4 ਭਰਾ ਸਨ। 4 ਭਰਾ। ਠੀਕ ਹੈ। ਤੇ ਇਹਨਾਂ ਦੇ ਬੁੜੇ ਦਾ ਨਾਂ ਕੀ ਸੀ, ਪਤਾ ਕੋਈ? ਠੀਕ ਹੈ। ਪਤਾ ਹੈ ਕਿ ਤੇ- ਸਾਡੇ ਉਹ ਹੂੰ, ਲੱਥਾ ਸਿੰਘ ਜੀ, ਤੁਹਾਡੇ ਸ਼ਾਹਰੀ ਨੇ ਅਦੀ ਮੰਦਰੀ ਦਾ ਕੀ ਨਾਂ ਹੈ ਸ਼ਾਹਰਾਂ ਦੇ ਇੱਥੇ ਜਿਹੜੇ ਉਹ ਪੱਪੂ ਆਂਦੇ ਨੇ, ਕੀ ਆਂਦੇ ਨੇ? ਨਹੀਂ, ਮੁੰਡਾ ਸ਼ਬੀਰ ਸ਼ਾਹ ਦਾ ਨਹੀਂ ਯਾਦ ਕੋ? ਉਹਦੇ ਕੋਲ ਆਇਆ ਨਾ। ਆਹੋ ਜੀ, ਜੀ। ਨੈਟ ਤੇ ਚੱਲੀ ਗਈ ਜਿਹੜੀ। ਅੱਛਾ ਮੈਨੂੰ ਅੱਛਾ, ਉਹ ਉਹਨਾਂ ਵੀਡੀਓ ਦਾ ਵੇਖੀ। ਕੋਈ ਪਤਾ ਨਹੀਂ ਕਿਉਂ, ਮੈਂ ਉਹਦਾ ਲੌਕਾ ਸਾਂ। ਠੀਕ, ਮੈਨੂੰ ਉਹਨਾਂ ਦੇ ਪਿਛਲਿਆਂ ਦਾ ਨਹੀਂ ਪਤਾ, ਤੇ ਉਂਝ ਜੀ ਜੀ, ਜਿਨ੍ਹਾਂ ਨੂੰ ਮੈਂ ਦੇਖਿਆ, ਜਿਨ੍ਹਾਂ ਨੂੰ ਜਾਣਦਾ ਸਾਂ, ਉਹਨਾਂ ਦੀਆਂ ਸ਼ਕਲਾਂ ਅਜੇ ਵੀ ਮੇਰੇ ਸਾਹਮਣੇ ਨੇ। ਮਤਲਬ ਅੱਛਾ, ਨਾਂ ਨੀ ਹਲੇ ਵੀ ਸਾਹਮਣੇ? ਨਾਂ ਠੀਕ ਨੀ ਹੈ, ਸਾਹਮਣੇ ਨੇ। ਸਹੀ ਸਹੀ। ਕਿੰਨਾ ਰਕਬਾ ਟੋਟਲ ਸ਼ਾਹ ਜੀ ਸਿਆਣ ਇਹ ਪਿੰਡ ਕੋਈ ਦਾ? 240 ਕਿੱਲੇ ਦੇ ਮਾਲਕ ਨੇ ਹੁਣ ਉਹ। ਅੱਛਾ, ਉਹ ਤੋਂ 600 ਘਮਾ ਦਾ ਦੱਸਦਾ ਹੈ, ਹੂੰ, ਸੋਹਣ ਸਿੰਘ ਦਾ ਮੁੰਡਾ ਹੈ। ਅੱਛਾ, ਉਹ ਉੱਥੇ ਹਿੰਦੁਸਤਾਨ 'ਚ ਬਹਿ ਕੇ ਆਂਦਾ ਜੀ 600 ਕਿੱਲਾ ਮਾਲਕ ਸਾਡੀ, ਹਾਂ ਹਾਂ, ਨਹਿਰ ਸਾਡੇ ਰਕਬੇ 'ਚੋਂ ਦੀ ਜਾ ਰਹੀ ਹੈ। ਅੱਛਾ, 600 ਨਹੀਂ, ਹਾਂ, 240 ਕਿੱਲੇ। 240 ਕਿੱਲੇ ਸੀ। ਉਹ ਆਂਦਾ 60 ਕਿੱਲੇ ਸਾਨੂੰ ਮਿਲੀ ਹੈ, ਮੈਨੂੰ ਅੱਛਾ 60 ਦੂਜਿਆਂ ਨੂੰ ਮਿਲਣੀ ਕਿੰਨਾ ਨੂੰ। ਅੱਛਾ, 4 ਭਰਾ ਨੇ। ਜੀ ਜੀ ਜੀ, ਤੇ ਸ਼ਾਹ ਉਹਨਾਂ ਬਚਾਇਆ, ਅੱਛਾ, ਪੀਰ ਸੈਦ ਹਾਂਜੀ। ਤੇ ਇਹ ਆਪਣਾ ਇਹਦੇ ਬਾਰੇ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੇ ਆ। ਪਹਿਲੇ ਜ਼ਰਾ ਥੋੜਾ ਪਿੰਡ ਬਾਰੇ ਸਾਨੂੰ ਦੱਸੋ।
ਉਹ ਆਪਣਾ ਮੁਸਲਮਾਨ ਕੀ ਕੰਮ ਇਹਨਾਂ ਦਾ ਕਾਰੋਬਾਰ ਸੀ ਮੁਸਲਮਾਨਾਂ ਦਾ? ਇੱਥੇ ਹਾਂ, ਉਹਨਾਂ ਦੇ ਮੁਜ਼ਾਰੇ ਸਨ। ਮੁਜ਼ਾਰੇ ਕੁਝ, ਹਾਂ, ਕੋਈ ਹੋਰ ਆਪਣਾ ਕੋਈ ਦੁਕਾਨਾਂ ਦਾ ਕੰਮ ਸੀ, ਸਹੀ ਹੈ। ਤੇ ਕੋਈ ਖੱਡੀਆਂ ਹੁੰਦਾ ਸੀ। ਅੱਛਾ, ਅਸਾਈ ਜਿਹੜੇ ਸਨ ਆਪਣਾ ਹੋਰ ਕਾਰੋਬਾਰ ਕਰਦੇ ਸਨ, ਆਪਣਾ ਜਿਹੜਾ ਕੋਈ ਠੀਕ ਹੈ। ਤੇ ਦੁਆਰ ਆਪਣੇ ਕਰਦੇ ਹਨ, ਕਿਸਾਨ ਆਪਣੇ ਕਰਦੇ ਸਨ। ਜੀ ਜੀ ਜੀ, ਇਹ ਆਪੋ ਆਪਣਾ ਕਾਰੋਬਾਰ ਕਰਦੇ ਹਨ, ਸਾਡੀ ਠੀਕ ਹੈ। ਕੰਮਾਂ ਹਨ। ਸਹੀ ਹੈ। ਤੇ ਜ਼ਮੀਨ ਵਧੀਆ ਸੀ? ਜ਼ਮੀਨ ਅੱਛੀ ਹੈ। ਆ ਉਸੇ ਜ਼ਮੀਨ 'ਚ ਹੀ ਬੈਠੇ ਆ ਪਿੰਡ। ਜੀ ਜੀ, ਮੇਰੇ ਨਾਲ ਪਿੰਡ ਦੇ ਬਾਰਡਰ ਇਹਨਾਂ ਦੀ। ਅੱਛਾ। ਉਸ ਵੇਲੇ ਬਾਬਾ ਜੀ ਜਿਹੜਾ ਜ਼ਮੀਨ ਨੂੰ ਪਾਣੀ ਲੱਗਦਾ ਸੀ, ਖੂਹਾਂ ਦਾ ਲੱਗਦਾ ਸੀ ਜਾਂ ਨਹਿਰ ਵੀ? ਖੂਹਾਂ ਦਾ ਖੂਹਾਂ ਦਾ। ਕੁਝ ਨਹਿਰ ਦਾ ਵੀ ਰਕਬੇ ਨੇ ਇਹਨਾਂ ਦੇ। ਅੱਛਾ, ਠੀਕ ਕੋਈ ਹੈ। ਸਾਡੇ ਰਕਬੇ ਨੂੰ ਨਹੀਂ ਹੈ, ਹਾਂ। ਕੁਝ ਇਹਨਾਂ ਦੇ ਨਹੀਂ। ਮੇਰੀ ਇਹਨਾਂ ਦੀ ਬਾਰਡਰ ਸਾਂਝੀ ਹੈ, ਅੱਛਾ ਅੱਛਾ, ਮੰਨਾ ਜ਼ਮੀਨ ਦਾ ਸਾਂਝਾ। ਠੀਕ ਹੈ। ਇੱਧਰ ਇਹਨੇ, ਇੱਧਰ ਮੈਂ। ਹਾਂ ਹਾਂ, 12 ਦੇ ਵਾਹੀ ਉਦੋਂ ਖੂਹਾਂ ਦੀ। ਹੂੰ, ਵਾਈ ਖੂਹਾਂ ਦੀ ਸੀ। ਤੇ ਪਾਣੀ ਪੂਰਾ ਆ ਜਾਂਦਾ ਸੀ? ਪਾਣੀ ਕੁਝ ਬੀਜ ਨਹੀਂ ਜਾਂ ਲੋਕ ਆਮ ਕਣਕ ਹੀ ਹੁੰਦੀ ਸੀ। ਹੂੰ, ਕਮਾਦ ਹੋ ਜਾਣਾ, ਕਣਕ ਹੋ ਜਾਣੀ, ਪੱਠੇ ਹੋ ਜਾਣੇ। ਇਹ ਮੁੰਜੀ ਨਹੀਂ ਸੀ ਹੁੰਦੀ ਉਦੋਂ। ਅੱਛਾ। ਨਾ ਮੁੰਜੀ ਦਾ। ਮੁੰਜੀ ਨੂੰ ਪਾਣੀ ਮਿਲਦਾ, ਜਿੱਥੇ ਨਹਿਰੀ ਰਕਬਾ ਸੀ ਹੂੰ, ਉੱਥੇ ਮੁੰਜੀ ਹੁੰਦੀ ਸੀ, ਦੂਜੇ ਮੁੰਜੀ ਨਹੀਂ ਸੀ। ਜੀ ਜੀ ਜੀ, ਠੀਕ ਹੈ, ਠੀਕ, ਸਹੀ ਸਹੀ। ਤੇ ਜਿਹੜਾ ਪਾਣੀ ਤੁਸੀਂ ਪੀਣ ਵਾਸਤੇ ਇਸਤੇਮਾਲ ਕਰਦੇ ਹੋ, ਉਹ ਪਿੰਡ ਕੋ ਖੂਹੀ ਸ਼ੂਈ ਆਇਆ ਸੀ? ਖੂਹੀਆਂ ਹੈ ਸਨ ਮਸਜਿਦਾਂ ਵਿੱਚ ਵੀ। ਅੱਛਾ। ਕੁਝ ਵੀ ਸਾਰੇ ਆਮ ਵੀ ਕਈ ਲੋਕਾਂ ਲਵਾਈਆਂ। ਸਹੀ ਹੈ। ਡੋਲ ਸਨ ਵਿੱਚ, ਉੱਤੇ ਚਰਖੜੀਆਂ ਲੱਗੀਆਂ ਹਨ। ਹੂੰ, ਡੋਲ ਕੱਢਣੇ ਭਰਨੇ। ਜੀ। ਮਾਛੀ, ਜਿਨ੍ਹਾਂ ਨੂੰ ਅਸੀਂ ਮਾਛਕੀ ਕਹਿੰਦੇ ਹਾਂ, ਮਾਛੀ। ਅੱਛਾ, ਇਹ ਅੱਛਾ। ਫਿਰ ਘਰਾਂ ਵਿੱਚ ਪਾਣੀ ਦਿੰਦੇ ਹਨ ਲੋਕਾਂ ਨੂੰ। ਉਹ ਸੇਬ ਤੇ ਰੱਖੇ ਹੁੰਦੇ ਆ ਹਨ? ਮੁਆਵਜ਼ਾ ਲੈਂਦੇ ਹਨ ਆਪਣਾ। ਅੱਛਾ ਅੱਛਾ, ਠੀਕ ਹੈ, ਸਹੀ ਹੈ, ਸਹੀ, ਠੀਕ। ਦੁਆਰ ਜਿਹੜੇ ਨੇ ਉਹ ਰੰਬੇ ਦਾਤਰੀਆਂ, ਕਈਆਂ ਕੁਆੜੀਆਂ ਬਣਾਉਂਦੇ ਹਨ, ਉਹ ਵੀ ਮੁਆਵਜ਼ਾ ਲੈਂਦੇ ਹਨ। ਹਾਂ, ਤਰਖਾਨ ਜਿਹੜੇ ਨੇ ਉਹ ਮੰਜੀਆਂ, ਹੱਲਾਂ, ਪਜਾਲੀਆਂ, ਟੱਗੀਆਂ ਦੀਆਂ ਉਹਨਾਂ ਪਰਾਂ ਜੀ ਜੀ ਬਣਾਉਂਦੇ ਹਨ, ਉਹ ਵੀ ਆਪਣਾ ਮੁਆਵਜ਼ਾ ਲੈਂਦੇ ਹਨ। ਜੀ 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 ਜੀ, ਠੀਕ ਹੈ, ਠੀਕ ਹੈ, ਸਹੀ ਹੈ। ਤੇ ਨੰਬਰਦਾਰ ਵੀ ਉਹਨਾਂ ਵਿੱਚੋਂ ਸੀ, ਉਹਨਾਂ ਭਰਾਵਾਂ ਵਿੱਚੋਂ ਸੀ ਕੋਈ? ਨੰਬਰਦਾਰ ਜਿਹੜਾ ਸੀ ਉਹ ਸੀ ਈਸਰ ਸਿੰਘ। ਈਸਰ ਸਿੰਘ ਨੰਬਰਦਾਰ ਸੀ? ਅੱਛਾ। ਸਲੂਕ ਚੰਗਾ ਕਰਦਾ ਸੀ? ਹਾਂ, ਜਿਹੜੇ ਦੂਸਰੇ ਪਿੰਡ ਵਾਸੀ ਸਨ? ਇਹਦਾ ਤਾਂ ਕੋਈ ਖਾਸ ਪਤਾ ਨਹੀਂ, ਪਰ ਉਹਨਾਂ ਲੋਕਾਂ ਨਾਲ ਰਲ ਕੇ ਹੀ ਵਸਦੇ ਹਨ ਕਿ ਉਹ ਜੀ, ਕੱਲੇ ਜੀ। ਵੀ ਮਾਲਕ ਨਾਲ ਸਾਰੇ ਪਿੰਡ ਦੇ। ਹੂੰ ਤੇ ਸਾਰਾ ਪਿੰਡ ਉਹਨਾਂ ਦੇ ਉਹ ਹੂੰ ਬੈਠਾ ਸੀ। ਤੇ ਸਹੀ। ਬਾਕੀ ਰਹਿ ਗਈ ਗੱਲ ਸ਼ਾਹੂਕਾਰ, ਹੂੰ, ਇਸ ਪਿੰਡ ਸਿਆਣਾ ਦੇ ਹਾਂ, ਤਹਿਸੀਲ ਡਸਕੇ ਵਿੱਚ। ਅੱਛਾ। ਏਡਾ ਹੋਰ ਪਿੰਡ ਕੋਈ ਨਹੀਂ ਸੀ ਇੱਥੇ। ਤੇ ਤਹਿਸੀਲ ਪਖਰੂਰ ਵਿੱਚ ਹੂੰ, ਚੂੜ ਮੁੰਡਾ, ਹਾਂਜੀ, ਉਹ ਪਿੰਡ, ਇਹ ਦੋਵੇਂ ਪਿੰਡ ਦੋਵਾਂ ਤਹਿਸੀਲਾਂ ਦੇ ਸ਼ਾਹੂਕਾਰਾਂ ਨੂੰ ਉੱਚੇ ਸਨ। ਅੱਛਾ। ਮਤਲਬ ਠੀਕ ਠਾਕ ਮਾਲਦਾਰ ਬੰਦੇ ਸਨ ਜਿਹੜੇ ਸ਼ਾਹੂਕਾਰਾ ਕਰਦੇ ਸਨ। ਵਾਹ ਜੀ ਉਹਨਾਂ ਦੀਆਂ ਵਾਹ। ਜ਼ਮੀਨਾਂ ਕੋਈ ਨਹੀਂ ਸਨ। ਹਾਂ ਹਾਂ, ਫਿਰ ਉਹ ਡਿਊਟਾਂ, ਸੂਦ, ਹਾਂ। ਇਹ ਉਹ ਵਿਆਜ ਦੇ ਪੈਸੇ ਦੇਣਾ। ਵਿਆਜ ਦੇ ਪੈਸੇ ਦੇਣੇ, ਸਹੀ। ਦਾਣੇ ਦੇਣੇ, ਤੇ ਮਣ ਤੋਲ ਦੇਣੇ, 1.5 ਮਣ 2 ਮਣ ਲੈਣੇ, ਹਾਂ ਹਾਂ ਹਾਂ, ਸੂਦ ਤੇ ਪੈਸੇ ਦੇਣੇ, ਠੀਕ ਹੈ। ਜੇਵਰ ਰੱਖ ਦੇਣੇ, ਪੈਸੇ ਦੇਣੇ। ਕਿਸੇ ਦਾ ਨਾਂ ਤਾਂ ਜਿਹੜਾ ਬੜਾ ਮਸ਼ਹੂਰ ਸੀ ਉਸ ਵੇਲੇ, ਬੜਾ ਤਗੜਾ ਸ਼ਾਹੂਕਾਰ ਬੰਦਾ ਸੀ ਜਿਹੜਾ, ਕੋ ਨਾਂ ਚੇਤੇ ਆ ਕਿਸੇ ਦਾ? ਦਿਆਲ ਦਿਆਲ ਸਿੰਘ ਸਿੱਖ ਸੀ ਉਹ? ਹਾਂ, ਇਹ ਜੂੜੇ ਸਨ, ਉਹਨਾਂ ਨੇ ਰੱਖੇ ਸੀ। ਅੱਛਾ, ਅੱਛਾ, ਅੱਛਾ। ਦਾੜੀਆਂ ਨਹੀਂ ਜੀ, ਜੀ, ਜੀ। ਹਿੰਦੂ ਹੀ ਹੋ ਗਈ। ਅੱਛਾ ਅੱਛਾ, ਹਾਂਜੀ ਹਾਂਜੀ। ਬਾਲਾ ਮੋਨੇ ਨਹੀਂ ਸਨ, ਉਹਨਾਂ ਦੀ ਉਹ ਡਿਜ਼ਾਈਨ। ਹਾਂ, ਉਹ ਸਿੱਖ ਹੀ ਸਨ ਉਹ। ਸਿੱਖ ਹੀ। ਹਾਂ, ਸਿੱਖ ਸਰਦਾਰ ਸਨ ਉਹ, ਠੀਕ ਹੈ। ਸਾਡਾ ਜਿਹੜਾ ਸ਼ਾਹੂਕਾਰ ਸੀ, ਸਾਡਾ ਹਾਂ, ਮੇਰੇ ਬਾਪ ਦਾ, ਅੱਛਾ। ਉਹਦੇ ਨਾਲ ਸਰਦਾਰ ਸਿੰਘ ਸੀ। ਸਰਦਾਰ ਸਿੰਘ, ਅੱਛਾ, ਠੀਕ ਹੈ, ਠੀਕ ਹੈ। ਲੱਖਾ ਸਿੰਘ ਸੀ ਇੱਕ, ਵਾਹ ਜੀ ਵਾਹ, ਜਵੰਦਾ ਸਿੰਘ ਸੀ ਇੱਕ। ਵਾਹ, ਠੀਕ ਹੈ। ਇਹ ਕਿੱਥੋਂ ਦੇ ਸਨ? ਲੱਖਾ ਸਿੰਘ, ਜੰਦਾ ਸਿੰਘ ਸਿਆਣ ਦੇ, ਦਿਆਲ ਸਿੰਘ ਵੀ ਸਿਆਣ ਦਾ ਹੈ। ਵਾਹ ਜੀ ਵਾਹ, ਠੀਕ ਹੈ। ਬਾਬਾ ਜੀ ਕੋਈ ਉਸ ਵੇਲੇ ਐਸਾ ਕੋਈ 40-50 ਘਰ ਸਿੱਖਾਂ ਦੇ 47 ਵੇਲੇ ਉਹਨਾਂ ਦੇ ਇੰਨੇ ਘਰ ਹੈ ਸਨ? ਠੀਕ ਹੈ, ਐਸਾ ਵਾਵਾ ਸੀ ਵਿੱਚ, ਕਸਬਾ ਸਾਰਾ ਵਿੱਚ ਦਾ ਨਾ, ਬਾਜ਼ਾਰ, ਹਾਂ ਹਾਂ, ਬਾਜ਼ਾਰ ਵੀ, ਸਹੀ ਹੈ, ਚਬਾਰੇ ਵੀ, ਹੂੰ। ਸਾਰੇ ਉਹਨਾਂ ਦੇ। ਸਹੀ ਹੈ। ਦੁਕਾਨਦਾਰੀ ਦੁਕਾਨਾਂ ਦਾ ਬਾਜ਼ਾਰ ਵੀ ਉਹਨਾਂ ਦਾ। ਦੁਕਾਨ ਹੈ ਸੀ ਕੋਈ ਪਿੰਡ ਚ ਉਸ ਵੇਲੇ ਕਿ ਬਾਜ਼ਾਰ ਸੀ? ਹੈ ਸਨ, ਉਹ ਕੌਣ ਚਲਾਉਂਦੇ ਸਨ? ਉਹ ਹੀ ਚਲਾਉਂਦੇ। ਯਾਦ ਹੈ ਕੋਈ ਕਿਸੇ ਦੁਕਾਨਦਾਰ ਦਾ ਨਾਮ? ਸਰਪਾਲ ਸਿੰਘ, ਅੱਛਾ, ਪਰਵੇਜ਼ ਸਿੰਘ। ਹਾਂ। ਸਕੂਲ ਹੈ ਸੀ? ਸਕੂਲ 6ਵੀਂ ਤੱਕ ਰਹਿ ਸੀ। ਕਿਹੜੀ ਜਗ੍ਹਾ? ਆ ਜੀ ਆ ਸਕੂਲ ਹੈ। ਅੱਛਾ, ਇਹ ਉਦੋਂ ਸਿਰਫ 6ਵੀਂ ਤੱਕ ਸੀ। ਠੀਕ ਹੈ। ਲੋਅਰ ਮਿਡਲ ਇਹਦਾ ਅੱਗੇ ਜਿਹੜਾ ਗਰਾਊਂਡ ਹੈ, ਕੋਈ ਨਹੀਂ ਸੀ ਉਦੋਂ। ਹੈ? ਕੋਈ ਨਹੀਂ ਸੀ, ਪੂਰਾ ਜਿਹਾ ਛੋਟਾ ਜਿਹਾ ਸਕੂਲ ਹੈ। ਤੁਸੀਂ ਗਏ ਮੈਂ ਸਕੂਲ? ਪੜ੍ਹਦਾ ਰਿਹਾ ਇੱਥੇ। ਪੜ੍ਹਦੇ ਰਹੇ ਹੋ? ਮੈਂ 6ਵੀਂ ਪੜ੍ਹੀ ਇੱਥੇ। ਵਾਹ ਜੀ ਵਾਹ, ਸਹੀ ਹੈ। ਤੇ ਟੀਚਰਾਂ ਦੇ ਨਾਂ ਯਾਦ ਹੈ ਉਸ ਵੇਲੇ ਕਿਹੜਾ ਪੜ੍ਹਾਉਂਦਾ ਸੀ? ਮੈਂ ਸ਼ਹਬਾਜ਼ ਅਲੀ ਸ਼ਾਹ ਕੋਲ ਪੜ੍ਹਿਆ ਸਾਂ। ਅੱਛਾ। ਇੱਥੋਂ ਵਾਲੇ ਸੈਯਦ ਜੀ ਜੀ ਜੀ, ਪੀਰ ਹੈਦਰ ਸ਼ਾਹ ਦਾ ਬੱਚਾ ਅੱਛਾ, ਸ਼ਹਬਾਜ਼ ਅਲੀ ਸ਼ਾਹ। ਠੀਕ ਹੈ। ਉਹ ਪਹਿਲੀ ਦਾਖਲ ਮੌਦ ਕੋਲ ਹੋਇਆ ਸਾਂ, ਹਾਂ ਤੇ ਫਿਰ ਚੌਥੀ ਪੜ੍ਹੀ ਸੀ ਰਹਿਮਤ ਅਲੀ ਹਾਂ, ਗੱਜ ਦਾ ਚੌਰੀ ਰਹਿਮਤ ਅਲੀ ਸੀ ਜੱਟ। ਅੱਛਾ, 6ਵੀਂ ਦਾ ਚੌਰੀ ਮੁਹੰਮਦ ਅਲੀ ਸੀ।
ਗੱਜ ਦਾ ਠੀਕ। ਕੋਚੇ ਦੀ ਕੀਤੀ ਅੱਛਾ ਟੀਚਰ ਸਾਰੇ ਹੀ ਮੁਸਲਮਾਨ ਪੜ੍ਹਾਉਂਦੇ ਸਨ ਕਿ ਜਾਂ ਕੋਈ ਖੱਤਰੀਆਂ ਵਿੱਚੋਂ ਵੀ ਉਹ ਆਏ ਇੱਕ ਸੀ ਸਿੱਖਾਂ? ਨਹੀਂ ਇੱਥੋਂ ਦਾ ਕੋਈ ਨਹੀਂ ਸੀ ਉਹਨੂੰ ਅੱਛਾ ਇੱਕ ਸਿੱਖ ਪਿਓ ਪੜਾਉਂਦਾ ਸੀ ਪੰਜਾਂ ਗਰਾਈਆਂ ਦਾ ਅੱਛਾ। ਉਹਦਾ ਮੈਨੂੰ ਨਾਂ ਨਹੀਂ ਆਉਂਦਾ ਅੱਛਾ ਉਹ ਸਿੱਖ ਸੀ, ਉਹਦਾ ਨਾਂ ਨਹੀਂ ਆਂਦਾ। ਤੇ ਮੇਰਾ ਉਦੋਂ ਬਾਪ ਫੌਤ ਹੋ ਗਿਆ, ਹੂੰ ਭਰਾ ਮੇਰੇ ਛੋਟੇ ਛੋਟੇ ਹਨ, ਜੀ। ਤੇ ਫਿਰ ਮੈਨੂੰ ਅੱਗੋਂ ਕਿਸੇ ਨਾ ਪੜਾਇਆ ਤੇ ਨਾ ਮੈਂ ਛੇਵੇਂ ਤੋਂ ਲਾ ਓਹੋ ਠੀਕ ਸਹੀ। ਮੇਰੇ ਪਿਓ ਦਾ ਨਾ ਕੋਈ ਭਰਾ ਸੀ ਹੋਰ, ਹੂੰ। ਨਾ ਕੋਈ ਚਾਚਾ ਤਾਇਆ ਸੀ, ਬਰਾਦਰੀ ਸੀ ਦੂਜੀ ਕੱਲੇ ਹੀ ਸਨ। ਕੱਲਾ। ਠੀਕ ਮੇਰਾ ਨਾਨਾ ਫਿਰ ਬੱਦੋ ਮੱਦੀ ਹਾਂ ਹਾਂਜੀ ਮੱਦੀ ਹਾਂਜੀ ਆਮਦ ਬੋਲ ਅੱਛਾ ਉਹ ਫਿਰ ਆਪਣੀ ਧੀ ਕੋਲ ਮੇਰੀ ਮਾਂ ਦੇ ਕੋਲ 8-9 ਸਾਲ ਆ ਕੇ ਬੈਠਾ ਰਿਹਾ ਸੀ। ਐਸਵੇਂ ਬਾਲ ਸਨ ਮੇਰੇ ਭਰਾ ਛੋਟੇ ਛੋਟੇ ਅੱਛਾ ਤੇ ਮੈਂ ਵਿੱਚ ਬਾਬਾ ਸਾ 6 ਪੜ੍ਹ ਗਿਆ ਹੂੰ ਤੇ ਉਹ ਜਿਹੜੇ ਫਿਰ ਸਾਨੂੰ ਨਾ ਕੋ ਪੜਾਉਣ ਵਾਲਾ ਸੀ ਤੇ ਨਾ ਸਾਡੀ ਕੋਈ ਬਰਾਦਰੀ ਚ ਸਾਡੇ ਭਰਾ ਦਾ ਪਿਓ ਦਾ ਕੋਈ ਭਰਾ ਭਾਈ ਸੀ, ਨਾ ਚਾਚਾ ਬਾਬਾ ਸੀ। ਜੀ ਫਿਰ ਮੈਂ ਪੜ੍ਹਨੋਂ ਰਹਿ ਗਿਆ। ਠੀਕ ਹੈ। ਜਿਹੜੇ ਤੁਹਾਡੇ ਨਾਲ ਪੜ੍ਹਦੇ ਰਹੇ ਤੁਹਾਡੇ ਸੰਗੀ ਬੇਲੀ ਸਿੱਖਾਂ ਵਿੱਚੋਂ ਜਾਂ ਹਿੰਦੂਆਂ ਚੋਂ, ਉਹਨਾਂ ਦੇ ਨਾਂ ਦੱਸੋ ਜਿਹੜੇ ਤੁਹਾਡੇ ਬੜੇ ਡਾਢੇ ਪੱਕੇ ਯਾਰ ਸਨ ਜਿਨ੍ਹਾਂ ਨੂੰ ਤੁਸੀਂ ਅੱਜ ਤੱਕ ਨਹੀਂ ਭੁਲਾ ਸਕੇ। ਇੱਕ ਮੁੰਡਾ ਸਵਰਨ ਸਿੰਘ ਸੀ ਇੱਥੋਂ ਦਾ, ਅੱਛਾ ਸਵਰਨ ਸਿੰਘ ਠੀਕ ਹੈ। ਜਿਹੜੇ ਉਦੋਂ ਮੇਰੀ ਉਮਰ ਦੇ ਨਾਲ ਲੋਕੇ ਜੀ। ਉਹਨਾਂ ਦੇ ਨਾਮ ਮੈਨੂੰ ਘੱਟ ਹੀ ਨਹੀਂ ਯਾਦ। ਜਿਹੜੇ ਵਡੇਰੇ ਸਨ ਨਾ ਵੱਡੇ ਜਿਹੜੇ ਦੱਸੇ ਨੇ ਤੁਹਾਨੂੰ, ਜੀ ਇਹ ਸਾਡੇ ਕੋਲ ਆ ਮਰਾਣਾ ਪਿੰਡ ਮਰਾਣਾ, ਅੱਛਾ ਸਾਡੇ ਉਹ ਦਾਤੀ ਨੇ। ਅੱਛਾ ਉਹ ਸਿੱਖ ਵੀ ਸਾਰਾ ਪਿੰਡ ਸੰਧੂਆਂ ਦਾ, ਹਾਂ ਅਸੀਂ ਵੀ ਸੰਧੂ ਹਾਂ। ਠੀਕ ਹੈ। ਤੇ ਉਹਨਾਂ ਸਿੱਖਾਂ 'ਚ ਆਮ ਅਜੇ ਮੈਨੂੰ ਨਾਂ ਯਾਦ ਤੇ ਸਹੀ ਤੇ ਉਹ ਮੈਂ ਗੱਲ ਕਰਨਾ ਅਜੇ ਉਹ ਸਿੱਖ ਮਰਾਣੇ ਵਾਲੇ ਜਿੰਨੇ ਵੀ ਨੇ ਆਮ ਦਾ ਮੈਨੂੰ ਨਾਂ ਯਾਦ ਨੇ। ਵਾਹ ਜੀ ਵਾਹ। ਕਿਉਂ ਉਹ ਜਾਂਦੇ ਹੁੰਦੇ ਸਾਂ ਉੱਥੇ ਹਾਂ ਤੇ ਅਸੀਂ ਵੀ ਬਰਾਦਰੀ ਸੀ ਸੰਧੂ, ਅਸੀਂ ਮੁਸਲਮਾਨ ਸਾਂ, ਉਹ ਸਿੱਖ ਪੜਿਆ ਸਾਨੂੰ ਵੀ ਸੰਧੂ, ਅਸੀਂ ਵੀ ਸੰਧੂ ਜੀ ਬਰਾਦਰੀ ਇੱਕ ਸੀ। ਤੇ ਨੇੜੇ ਸਾਂ। ਹਾਂ ਤੇ ਸਾਡੇ ਪਿੰਡ ਲੋਹਾਰਾਂ ਦਾ ਦੁਕਾਨ ਕੋਈ ਨਹੀਂ ਸੀ, ਹਾਂ ਹੋਰ ਕੋਈ ਨਹੀਂ, ਜਲਾਏ ਵਗੈਰਾ ਨਹੀਂ ਸਨ। ਅਸੀਂ ਫਿਰ ਕਾਰੋਬਾਰ ਵਾਸਤੇ ਨੇੜੇ ਸੀ ਨਾ ਮਰਾਣਾ ਤੇ ਜਾਂਦੇ ਸਾਂ ਤੇ ਉਹ ਫਿਰ ਸਾਨੂੰ ਜਾਣ ਪਛਾਣ ਕਰਦੇ ਹਨ ਤੇ ਸਾਡੇ ਤੁਸੀਂ ਡੱਕਦੇ ਹੋਈਏ। ਅੱਛਾ ਕਿਉਂ ਫਿਰ ਉਹਨਾਂ ਦੇ ਨਾਂ ਜਾਂ ਸਾਰਿਆਂ ਦੇ ਮੈਨੂੰ ਯਾਦ ਨੇ ਅਜੇ ਕਈਆਂ ਦੇ। ਠੀਕ ਹੈ। ਇਸ ਸਕੂਲ ਨੂੰ ਜਿਹੜਾ ਸਿਆਣ ਪਿੰਡ ਦੇ ਵਿੱਚ ਹੀ, ਇਹਨੂੰ ਕਿੰਨੇ ਪਿੰਡ ਪੈਂਦੇ ਸਨ? ਇਹਨੂੰ ਪੈਂਦਾ ਸੀ ਮਰਾਣਾ, ਅੱਛਾ ਮਾਂਜੀਪੁਰ, ਢੋਡੇ ਵਾਲੀ, ਜੀ ਤਰਸਿੱਕਾ, ਅੱਛਾ ਅਚੜ, ਹਾਂ ਮੱਦੂ ਵਾਲੀ, ਵਾਹ ਜੀ ਵਾਹ। ਢੀਰ ਕੇ, ਕੋਲੀ ਮਟਵਾ, ਕੋਈ ਵੀਰ ਵਾਲੇ ਵੀ ਸ਼ਾਇਦ ਕੋਈ ਵੀਰ ਹੁੰਦੇ ਹੋਣ। ਹਾਂ ਉਦੋਂ ਇੱਥੇ ਸਾਡੇ ਬਗੈਰ ਵਡਾਲੇ ਤੋਂ ਹੋਰ ਇੱਥੇ ਸਕੂਲ ਕੋਈ ਨਹੀਂ ਸੀ। 8-10 ਪਿੰਡ ਪੈਂਦੇ। ਹਾਂ ਵਾਹ ਬੱਲੇ ਬੱਲੇ। ਕਾਫੀ ਬੱਚੇ ਪੜ੍ਹਦੇ ਹਨ, 5-6 ਮਾਸਟਰ ਹੁੰਦੇ ਸਨ। ਅੱਛਾ ਦੋ ਜਮਾਤਾਂ ਉਹਨਾਂ ਸਾਰਿਆਂ ਕੋਲ ਹੁੰਦੀਆਂ ਸਨ। ਜੀ ਠੀਕ ਹੈ। ਬਾਬਾ ਜੀ ਮੇਲਾ ਲੱਗਦਾ ਸੀ ਕੋਈ ਸਿਆਣ? ਮੇਲਾ ਇੱਥੇ ਲੱਗਦਾ, ਇੱਥੇ ਲੱਗਦਾ ਸੀ ਸਿਆਸਤਾਨੇ ਤੇ 4 ਹਾੜ ਨੂੰ ਲੱਗਦਾ। 4 ਹਾੜ ਨੂੰ ਲੱਗਦਾ ਸੀ। ਅੱਛਾ ਤੇ ਮੇਲਾ ਕਿੱਡਾ ਕੁ ਲੱਗਦਾ ਸੀ? ਮੇਲਾ ਏਡਾ ਵੱਡਾ ਲੱਗਦਾ ਸੀ ਸੈਯਦ। ਹਾਂ ਉਦੋਂ ਕੱਢੇ ਸਨ। ਅੱਛਾ ਬੱਚੇ ਸਨ ਉਹਨਾਂ ਦੇ ਦੂਜੇ, ਜੀ ਸਫਦਰ ਅਲੀ ਸ਼ਾਹ, ਸ਼ਬਾਜ਼ ਅਲੀ ਸ਼ਾਹ, ਬਾਬਰ ਅਲੀ ਸ਼ਾਹ, ਮਹਿਮੂਦ ਅਲੀ ਸ਼ਾਹ, ਹਾਂ ਅਹਿਮਦ ਅਲੀ ਸ਼ਾਹ, ਹਾਂ ਅਸਗਰ ਅਲੀ ਸ਼ਾਹ, ਜੀ ਜਿੱਥੇ ਬੈਠੇ ਆ ਹਾਂਜੀ ਇਹਨਾਂ ਦਾ ਵਾਲਦ। ਉਹਨਾਂ ਨੇ ਉਸ ਬਾਬੇ ਨੇ ਵੀ ਨਾਂ ਲਏ ਸਨ ਇਹਨਾਂ ਦੇ, ਅਸਗਰ ਅਲੀ ਸ਼ਾਹ ਸਾਹਿਬ ਦੇ। ਅੱਛਾ ਉਦੋਂ ਜੀ ਤੇ ਕੱਢੇ ਸਨ ਸ਼ਾਹ ਹੋਰੀ। ਹਾਂ ਤੇ ਇੰਨਾ ਕੋ ਮੇਲਾ ਪਹਿਲੀ ਹਾੜ ਤੋਂ ਸ਼ੁਰੂ ਹੁੰਦਾ ਸੀ। ਓਏ 4 ਹਾੜ ਵਾਲੇ ਦਿਨ ਇੱਥੇ ਫਿਰ ਪਿੰਡ ਬਾਈਦਾ ਸੀ। ਅੱਛਾ ਉੱਥੇ ਸਕੂਲੋਂ ਅੱਗੇ ਬਾਹਰ ਰਕਬਾ ਪਿਆ ਸੀ, ਖਾਦੀ ਉਦੋਂ ਸਾਡੇ ਕੋਈ ਨਹੀਂ ਸੀ। ਜੀ ਸਾਡੇ ਕੋਈ ਨਹੀਂ ਸੀ ਅੱਛਾ ਉਦੋਂ, ਸਕੂਲ ਕੋਲੋਂ ਨਹੀਂ ਆਉਂਦਾ ਸੀ। ਹਾਂ ਉਹ ਸਾਡੇ ਕੋਈ ਨਹੀਂ। ਠੀਕ ਹੈ। ਤੇ ਰਕਬਾ ਪਿਆ ਹੁੰਦਾ ਸੀ, ਮੁੰਜੀ ਲੱਗਦੀ ਨਹੀਂ ਸੀ। ਅੱਛਾ ਉੱਥੇ ਫਿਰ ਬਾਈਦਾ ਸੀ ਪਿੰਡ। ਅੱਛਾ ਤੇ ਸ਼ਾਹ ਉਹਨਾਂ ਦਾ ਫਿਰ ਇੰਨਾ ਘੋਕਾ ਸੀ, ਹਾਂ ਪੀਰ ਹੈਦਰ ਅਲੀ ਸ਼ਾਹ ਦਾ। ਵਾਹ ਜੀ ਵਾਹ। ਜਵਾਨ ਵੀ ਬੜੇ ਸਨ। ਅੱਛਾ ਤੇ ਰੋਟੀ ਪਾਣੀ ਇੱਥੇ ਪਹਿਲਵਾਨਾਂ ਨੂੰ ਵੀ ਦੇਣਾ, ਹਾਂ ਗਾਉਣ ਵਾਲਿਆਂ ਨੂੰ ਵੀ, ਅੱਛਾ। ਸ਼ਹਿਰ ਨੂੰ ਖਾਣ ਪੀਣ। ਉਹ ਫਿਰ ਵਿੱਚ ਫਿਰਦੇ ਹੁੰਦੇ ਹਨ ਤੇ ਕੋਈ ਬੰਦਾ ਹੱਲਦਾ ਨਹੀਂ, ਕੋਈ ਹਾਂ ਝਗੜਾ ਨਾ ਕਰਦਾ ਨਾ। ਜੀ ਉੱਥੇ ਫਿਰ ਲੱਕੜ ਚੁੱਕਣ ਵਾਲੇ ਆਉਂਦੇ ਸਨ, ਅੱਛਾ ਘੋਲ ਕਰਨ ਵਾਲੇ ਆਉਂਦੇ ਸਨ, ਵਾਹ ਜੀ ਵਾਹ। ਕਬੱਡੀ ਖੇਡਣ ਵਾਲੇ ਆਉਂਦੇ ਸਨ, ਰੱਸਾ ਖਿੱਚਣ ਵਾਲੇ ਆਉਂਦੇ ਸਨ। ਠੀਕ ਹੈ ਬੜਾ ਵੱਡਾ ਮੇਲਾ। ਸਹੀ ਹੈ। ਉਸ ਵੇਲੇ ਦਾ ਕੋਈ ਮਸ਼ਹੂਰ ਕਬੱਡਰ ਕੋਈ ਪਹਿਲਵਾਨ ਹੋਇਆ ਸਿਆਣ ਪਿੰਡ ਦਾ ਜਾਂ ਤੁਹਾਡੇ ਆ ਇਹਨਾਂ ਪਿੰਡਾਂ ਦੇ ਵਿੱਚੋਂ ਲਾਗੇ ਤਾਗੇ? ਬਾਹਰੋਂ ਹੀ ਆਉਂਦੇ ਸਨ। ਤੇ ਬੁਗਰੇ ਪਿੰਡ ਕਮਰਾਤੀ ਆਉਂਦੇ ਸਨ। ਹਾਂ ਬੋਗੜੇ ਦੇ ਮਰਾਸੀ ਬੜੇ ਮਸ਼ਹੂਰ ਪਹਿਲਵਾਨ ਨੇ। ਅੱਛਾ ਜੀ। ਗੁੰਗਾ ਪਹਿਲਵਾਨ ਸੀ ਚਾਰਾਂ ਦਾ, ਹਾਂ ਤੇ ਸਰਦਾਰ ਉਹਦਾ ਭਰਾ ਸੀ, ਉਹ ਆਉਂਦੇ ਹੁੰਦੇ ਸਨ। ਹਾਂ ਠੀਕ ਹੈ। ਸਹੀ ਇਹ ਬੰਦੇ ਮਸ਼ਹੂਰ ਸਨ। ਤੇ ਅੱਛਾ ਤੁਸੀਂ ਇੱਕ ਗੱਲ ਕੀਤੀ ਗਵਈਏ ਵੀ ਇੱਥੇ ਆਉਂਦੇ ਸਨ। ਉਸ ਵੇਲੇ ਗਵਈਆ ਕਿਹੜਾ ਮਸ਼ਹੂਰ ਸੀ? ਉਸ ਵੇਲੇ ਇੱਕ ਕਮਿਆਰ ਸੀ,
ਨੈਤ ਸੈਣ ਨੈਤ ਸੈਣ ਕੋਟੀਆ ਨੈਤ ਕੋਟੀਆ ਨੈਤ ਕੋਟੀਆ। ਨਹੀਂ, ਨੈਤ ਕੋਟੀਆ ਅੱਛਾ ਅੱਛਾ ਨੈਤ ਕਮਿਆਰ ਕੋਟੀਆ ਮਸ਼ਹੂਰ ਸੀ, ਅੱਛਾ ਉਹ ਆਉਂਦਾ ਹੁੰਦਾ ਸੀ ਬਹੁਤ। ਠੀਕ ਹੈ ਸਹੀ ਹੈ ਠੀਕ ਹੈ ਤੇ ਹੋਰ ਇੱਕ ਤਰਗੇ ਦਾ ਮੋਚੀ ਸੀ ਭਲਵਾਨ, ਹਾਂ ਉਹ ਆਉਂਦਾ ਹੁੰਦਾ ਸੀ ਤਰਗਾ। ਅੱਛਾ ਉਹ ਵੀ ਗਾਉਂਦਾ ਸ਼ਾਂਦਾ ਸੀ ਨਹੀਂ, ਉਹ ਆਉਂਦਾ ਸੀ ਘੋਲਣ ਵਾਸਤੇ, ਉਹ ਅੱਛਾ ਬੁਗਰਿਆਂ ਦੇ ਵੀ, ਤਰਗੇ ਦਾ ਵੀ, ਗੁੰਗਾ ਵੀ, ਹੂੰ। ਚਾਰਾਂ ਦੇ। ਠੀਕ ਹੈ ਹੋਰ ਕਬੱਡੀ ਖੇਡਣ ਵਾਲੇ ਆਮ ਲੋਕ ਹੁੰਦੇ ਨੇ, ਮੁੰਡੇ ਪਿੰਡਾਂ ਦੇ, ਪਿੰਡਾਂ ਥਾਵਾਂ ਚ ਬਾਗ ਜਾਂਦੇ ਰਸਾ ਸਨ ਖਿੱਚਣ ਵਾਲੇ ਹੋਰ ਆਮ ਹੁੰਦੇ ਨੇ। ਜੀ ਜੀ ਠੀਕ ਠੀਕ ਬਾਬਾ ਜੀ ਹੋਰ ਕਿੱਥੇ ਜ਼ੋਰ ਸੀ ਦੁਆਲੇ ਦੇ ਪਿੰਡਾਂ ਦੇ ਵਿੱਚ ਸਿੱਖਾਂ ਦਾ ਸਿਆਣ ਤੋਂ ਇਲਾਵਾ ਜਾਣ ਤੋਂ ਇਲਾਵਾ ਜੀ ਆਹ ਤਰਸਿੱਕਾ ਤੁਹਾਡੇ ਕੋਲ ਤਰਸਿੱਕਾ ਅੱਛਾ ਸਾਰਨਮ ਸਿੱਖਾਂ ਦਾ, ਵਾਹ ਜੀ ਵਾਹ ਮਰਾਣਾ ਸਾਰਨਮ ਸਿੱਖਾਂ ਦਾ। ਅੱਛਾ ਧੀਰਕਿਆਂ ਵਿੱਚ ਕੋਈ 60 ਕਿੱਲੇ ਪੈਰੀ ਰਾਈਆਂ ਦੀ ਅਸੀਂ ਦੂਜੀ ਸਾਰਨਮ ਸਿੱਖਾਂ ਦੀ। ਹੂੰ ਜੀ ਸਾਡੇ ਕੋਲ ਨੂਰਪੁਰ ਦੇ ਨਾਲ ਹੀ, ਸਾਡੇ ਨੂਰਪੁਰ ਦੋ ਪਿੰਡ ਨੂਰਪੁਰ ਨੇ। ਜੀ ਜੀ ਇੱਕ ਨੂਰਪੁਰ ਜੱਟਾਂ ਦਾ ਤੇ ਇੱਕ ਸਿੱਖਾਂ ਦਾ। ਅੱਛਾ ਨੂਰਪੁਰ ਇੱਕ ਜੱਟਾਂ ਦਾ ਸੀ ਤੇ ਇੱਕ ਸਿੱਖਾਂ ਦਾ ਸੀ ਸਾਰਨਮ ਸਿੱਖਾਂ ਦਾ ਨਾਲ, ਹਾਂ ਅੱਗੇ ਰਾਮਪੁਰ ਸਿੱਖਾਂ ਦਾ, ਵਡਾਲਾ ਅੱਗੇ ਚੰਗਾ ਮਸ਼ਹੂਰ ਪਿੰਡ ਸਿੱਖਾਂ ਦਾ। ਬਿਲਕੁਲ ਬਿਲਕੁਲ ਪਹਾੜੀਪੁਰ ਕਮਲਾ ਮਾਲਕ ਸੀ, ਨਰੀਨ ਸਿੰਘ 550 ਕਿੱਲੇ ਦਾ ਮਾਲਕ। ਪਹਾੜੀਪੁਰ ਪਹਾੜੀਪੁਰ ਨਰੀਨ ਸਿੰਘ ਹਾਂ ਕੱਲਾ ਮਾਲਕ ਸੀ, ਓਹੋ ਉਹਦਾ ਭਤੀਜਾ ਸੀ, ਹਾਂ ਹਾਂ 22.5 ਬਰਾਬਰ ਦਾ ਮਾਲਕ। ਬੱਲੇ 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 ਬੜਾ ਵੱਡਾ ਜ਼ਮੀਂਦਾਰ ਸੀ ਬੜਾ ਵੱਡਾ, ਮੈਂ ਤੁਹਾਨੂੰ ਹੋਰ ਦੱਸਣਾ। ਅੱਛਾ। ਬੂਲੇ ਕੇ ਹੈ ਬੂਲੇ ਕੇ ਬੂਲੇ ਕੇ ਬੂਲੇ ਕੇ ਅੱਛਾ ਪਹਾੜੀਪੁਰ ਦੇ ਨਾਲ ਹੈ। ਜੀ ਜੀ ਸਿਰਾਂ ਵਾਲੀ ਮਸ਼ਹੂਰ, ਅੱਛਾ। ਸਿਰਾਂ ਵਾਲੀ ਮਸ਼ਹੂਰ ਹੈ। ਜੀ ਸਿਰਾਂ ਵਾਲੀ ਹਾਂਜੀ ਇਹ ਨਵਾਂ ਪਿੰਡ ਝਾਲਦੇ ਅੱਗੇ, ਅੱਛਾ ਅੱਗੇ ਮਾਂਝੀਪੁਰ ਹੈ। ਜੀ ਜੀ ਚਾਰ ਪਿੰਡ ਸਰਦਾਰਾਂ ਦੇ ਹਨ, ਕੱਲਿਆਂ ਦੇ, ਸਿਰਾਂ ਵਾਲੀਆਂ ਸਰਦਾਰਾਂ ਦੇ। ਹਾਂਜੀ ਉਹਨਾਂ ਦੀ ਕੋਠੀ, ਉਹਨਾਂ ਦੇ ਅੱਗੇ ਅਦਾਲਤ। ਹਾਂ 6 ਮਹੀਨੇ ਕੇਸ ਸੁਣ ਕੇ ਬੰਦਾ ਬੰਨਣ ਦਾ ਉਹਨਾਂ ਨੂੰ ਆਰਡਰ ਸੀ। ਅੱਛਾ ਅੱਛਾ ਤੇ ਅੱਛਾ 4 ਪਿੰਡਾਂ ਦੇ ਇੱਥੇ ਮਾਲਕ ਸਨ, ਕਦਮ ਕਰਦੇ। ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਵਧੀਆ ਅੱਛਾ ਬਾਬਾ ਜੀ ਇੱਕ ਗੱਲ ਹੋਰ ਦੱਸੋ ਕਦੀ ਕੋਈ ਝਗੜਾ ਤਾਂ ਨਹੀਂ ਸੀ ਹੋਇਆ ਕਿੱਥੇ ਇੱਥੇ ਸਿਆਣ ਦੇ ਵਿੱਚ ਮੁਸਲਮਾਨਾਂ ਦਾ ਸਿੱਖਾਂ ਦਾ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕਦੇ ਕਦੀ ਤੁਸੀਂ ਆਪਣੇ ਮੈਂ ਤੂੰ ਹੋਇਆ ਹੋਵੇਗਾ, ਪਰ ਖਾਸ ਨਹੀਂ ਸੀ ਕੋਈ। ਹਾਂ। ਕੋਈ ਵੱਡੀ ਗੱਲ ਨਹੀਂ ਸੀ ਕਿ ਤੁਸੀਂ ਸੁਣੀ ਉਹ ਜੀ ਠੀਕ ਠਾਕ ਸਲੂਕ ਸੀ ਆਪਣਾ ਉਹ ਕਾਰੋਬਾਰ ਆਪਣਾ ਕਰਦੇ ਹਨ। ਸਾਈ ਕੌਮ ਜਿਹੜੀ ਉਹਨਾਂ ਦਾ ਗੂੜਾ ਗੋਇਆ ਕੂੜਾ ਉਹਨਾਂ ਪਰ ਨਾਲ ਰਹਿਣਾ, ਪੱਟੇ ਪਾਣੇ। ਠੀਕ ਹੈ ਦੂਜੇ ਲੋਕ ਆਪਣਾ ਕੋ ਖੱਡੀਆਂ ਹੁੰਦਾ ਸੀ, ਕੋਈ ਦਾਣਾ ਕਰਦਾ ਸੀ, ਕੋਈ ਤਰਾਣਾ ਕਰਦਾ ਸੀ, ਕੋਈ ਹੋਰ ਚੀਜ਼ਾਂ ਕਰਦੇ ਹਨ, ਦੁਕਾਨਾਂ ਕਰਦੇ ਸਨ। ਇਹ ਸਾਰੇ ਲੋਕ ਆਪੋ ਆਪਣਾ ਕਾਰੋਬਾਰ ਕਰਦੇ ਹਨ। ਉਹ ਜੱਟ ਜ਼ਿਮੀਂਦਾਰ ਸਨ, ਜੀ ਜੀ ਉਹ ਆਪਣਾ ਕਾਰੋਬਾਰ ਇਹਨਾਂ ਲੋਕਾਂ ਨੂੰ ਕਰਾਉਂਦੇ ਨੇ, ਮਿਲ ਮਿਲ ਦਿੰਦੇ ਸਨ। ਠੀਕ ਹੈ ਠੀਕ ਸਹੀ ਸਹੀ ਇਹ ਤੇ ਕੁਦਰਤੀ ਇਲਾਬ ਆਇਆ ਜਦੋਂ, ਹਾਂਜੀ ਹਾਂਜੀ ਤੇ ਫਿਰ ਉਹ ਇਹ ਇਹ ਇਲਾਬ ਨਹੀਂ ਸੀ, ਤੁਸੀਂ ਮੈਨੂੰ ਇਹ ਦੱਸੋ। ਇਲਾਬ ਦੀ ਸੁਣਾ ਨਹੀਂ ਤੇ ਆਇਆ ਜੂ ਸੀ। ਹਾਂ ਇਹ ਲੋਕ ਉਧਰ ਟੁਰ ਜਾਂਦੇ, ਉਧਰ ਆ ਜਾਂਦੇ ਬਾਹਰ ਆਮ ਬਿਲਕੁਲ ਗੱਡੀਆਂ ਦੀਆਂ ਗੱਡੀਆਂ ਵੱਡੀਆਂ ਗਈਆਂ, ਪਿੰਡਾਂ ਦੇ ਪਿੰਡ ਫੜੇ ਗਏ। ਜੀ 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 ਬੜਾ ਕੁਝ ਠੀਕ ਹੈ ਅੱਛਾ ਬਾਬਾ ਜੀ ਜਦੋਂ ਇਹ ਉਹੀ ਤੁਹਾਡੇ ਵਾਲੀ ਗੱਲ ਰੋਲੇ ਪਏ ਨੇ ਆ ਪਤਾ ਲੱਗਾ ਜੀ ਪਾਕਿਸਤਾਨ ਲਗਾ ਬਣਨ ਇੰਡੀਆ ਲਗਾ ਬਣਨ ਜਿਹੜੇ ਇੱਥੋਂ ਸਿਆਣ ਦੇ ਸਿੱਖ ਸਨ ਜਾਂ ਹਿੰਦੂ ਖੱਤਰੀ ਲੋਕ ਸਨ ਜਿਹੜੇ ਇਹਨਾਂ ਨੂੰ ਕਿੰਨੇ ਦਿਨ ਪਹਿਲੇ ਪਤਾ ਚੱਲ ਗਿਆ ਸੀ ਕਿ ਸਾਨੂੰ ਆਪਣਾ ਘਰ ਬੂਆ ਛੱਡ ਕੇ ਜਾਣਾ ਪੈਣਾ ਇਹ ਹੈ ਰੌਲਾ ਪਿਆ ਹੈ। ਅੱਛਾ ਨਹੀਂ ਮਤਲਬ ਕੀ ਕੋਈ ਆਪਣਾ ਤੁਸੀਂ ਖਬਰਾਂ ਸੁਣਦੇ ਹੋ ਉਸ ਵੇਲੇ ਖਬਰਾਂ ਇਹ ਸੁਣਦੇ ਸਾਂ ਹਾਂ ਕਿ ਜੇ ਉਹ ਲੋਕਾਂ ਨਾਲ ਅੱਗੇ ਪਿੱਛੇ ਜਾਂ ਕਿਸੇ ਦਾ ਕੋਈ ਦੇਣ ਲੈਣ ਕਰਦੇ ਹਨ, ਜੀ ਤੇ ਇੰਨੀ ਕੋਈ ਗੱਲ ਸੁਣਦਾ ਸਾਂ ਮੈਂ ਹਾਂ ਕਿ ਜੇ ਰਹਿ ਤੇ ਵਾਪਸ ਡਲਾਂਗੇ ਜਾਂ ਰਹਿ ਤੇ ਅਸੀਂ ਇੱਥੇ ਬੈਠੇ ਰਹਾਂਗੇ, ਜੇ ਟੁਰ ਗਿਆ ਤੇ ਆਦਾ ਮਾਂ ਖਾਸ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਫਲਾਣੀ ਤਰੀਕ ਨਾਲ ਟੁਰ ਜਾਣਾ ਜਾਂ ਰਹਿ ਪੈਣਾ, ਇਹ ਕੋਈ ਪਤਾ ਨਹੀਂ ਸੀ ਹੋਣਾ। ਸਹੀ ਰੌਲਾ ਪੈ ਗਿਆ ਹੂੰ ਹਰ ਜਗ੍ਹਾ ਤੇ। ਹੂੰ ਫਲਾਣੇ ਪਿੰਡ ਲੱਗ ਲੱਗ ਗਈ, ਫਲਾਣੇ ਪਿੰਡ ਸਿੱਖ ਵੱਢਿਆ ਗਿਆ, ਫਲਾਣੇ ਪਿੰਡ ਮੁਸਲਮਾਨ ਵੱਢਿਆ ਗਿਆ, ਫਲਾਣੇ ਪਿੰਡ ਨਾਲ ਰੌਲਾ ਪੈ ਗਿਆ। ਹੂੰ ਠੀਕ ਹੈ ਸਹੀ ਉਹ ਆਪਣਾ ਦੱਸੋ ਇਹ ਗੱਲਬਾਤ ਹੁਣ ਸਾਨੂੰ ਪੀਰ ਆਪਣਾ ਹੈਦਰ ਅਲੀ ਸ਼ਾਹ ਸਾਹਿਬ ਨੇ ਕਿਸ ਤਰ੍ਹਾਂ ਉਹਨਾਂ ਦਾ ਮੁਸਾਦਾ ਕੀਤਾ ਉਹਨਾਂ ਦਾ ਜਿਹੜੇ ਉਹ ਡੁੱਕਦੇ ਸਨ ਆਉਂਦੇ ਹਨ ਨੱਸ ਭੱਜ ਕੇ। ਅੱਛਾ ਡਰਦੇ। ਜੀ ਜੀ ਉਹ ਇੱਥੇ ਆ ਕੇ ਡੁੱਕ ਜਾਣੇ ਆ ਉਹਨਾਂ ਦੇ, ਕਿਉਂ ਇਹਨਾਂ ਸਜਣਾ ਦਾ ਜ਼ੋਰ ਸੀ। ਜੀ ਜੀ 5-6 ਭਰਾ ਸਨ, ਅੱਛਾ ਆਪ ਵੀ ਸੀ, ਜੀ ਜੀ ਹੋਕਾ ਵੀ ਸੀ, ਹਾਂ ਇਲਾਕਿਆਂ ਵਿੱਚ ਜ਼ਿਲ੍ਹਿਆਂ ਵਿੱਚ ਨਾਂ ਸੀ ਇਹਨਾਂ ਦਾ ਨਾਂ ਸੀ ਸਜਣਾ ਦਾ। ਠੀਕ ਕਿਉਂ ਇਹਨਾਂ ਕੋਲ ਇਲਾਜ ਜਿਹੜਾ ਸੀ ਆ ਹੂੰ ਦਿਮਾਗੀ ਜੀ ਜੀ ਪਾਗਲ ਵੱਲ ਹੋਣ ਦਾ ਹਾਂਜੀ। ਜ਼ਿਲ੍ਹਿਆਂ ਵਿੱਚ ਮਸ਼ਹੂਰ। ਅੱਛਾ ਅੱਛਾ ਤੇ ਇੱਥੇ ਫਿਰ ਨਾਂ ਦੇ ਲੋਕ ਮੁਸਲਮਾਨ ਹੀ ਪਏ ਹੋਏ ਸਨ ਇਹਨਾਂ ਦੇ। ਹਾਂਜੀ ਹਾਂਜੀ ਤੇ ਮੁਸਲਮਾਨ ਤੇ ਨਹੀਂ ਸਨ ਆ ਕੇ ਉਹਨਾਂ ਨੂੰ ਵੱਢਦੇ ਉੱਥੇ ਡੇਰੇ ਤੇ ਆਉਂਦੇ। ਮੁਸਲਮਾਨ ਤੇ ਇਹਨਾਂ ਦਾ ਹਯਾ ਕਰਦੇ ਹਨ ਲੋਕ। ਹਯਾ ਕਰਦੇ ਸਨ ਬਿਲਕੁਲ ਉਹ ਬਿਲਕੁਲ ਜਿਹੜੇ ਨਾਸਦੇ ਨੇ ਸ਼ਾਇਦ ਡੁੱਕਦੇ ਆਲੇ ਪਾ ਦਿੰਦੇ।
ਠੀਕ ਹੈ ਮਤਲਬ ਇਹ ਆ ਵੀ ਸ਼ਾਹ ਸਾਹਿਬ ਆਪਣੀ ਬਣਾ ਚ ਲੈ ਲੈਂਦੇ ਸਨ ਉਹਨਾਂ ਨੂੰ। ਠੀਕ ਹੈ, ਸਹੀ ਹੈ। ਤੇ ਤੁਸੀਂ ਦੱਸੋ ਨਾ ਸਾਨੂੰ ਸਾਰੀ ਗੱਲਬਾਤ ਸੁਣਾਓ, ਕਿਉਂਕਿ ਉਹਨਾਂ ਦਿਨਾਂ ਵਿੱਚ ਤੁਸੀਂ ਵੀ ਨਾਲ ਇਸ ਸ਼ਾਹ ਸਾਹਿਬ ਦੇ। ਤੇ ਦੱਸੋ ਸਾਨੂੰ ਕਿੰਨਾ ਕੁ ਬੰਦਾ ਸੀ ਟੋਟਲ, ਮਤਲਬ ਟੋਟਲ ਦਾ ਕੋਈ ਹਿਸਾਬ ਨਹੀਂ। ਅੱਛਾ। ਐਂ ਕਰਕੇ ਨਾ ਹਾਂ। ਚਾਰ ਫਿਰ ਦੁਨੀਆ ਸੀ। ਹੋ ਏਡਾ ਪਿੰਡ ਵੀਰਵਾਲ ਹੈ, ਅੱਛਾ ਏਡਾ ਪਿੰਡ ਢੋਡੇ ਵਾਲੀ ਹੈ। ਜੀ ਇਹ ਦੋ ਖਾਸ ਪਿੰਡ ਸਨ, ਗੋਪੀਪੁਰ ਅੱਛਾ ਜੱਟਾਂ ਦੇ, ਮੁਸਲਮਾਨਾਂ ਦੇ। ਠੀਕ ਹੈ। ਇਹ ਕਈ ਬੰਨ ਆਏ ਸਨ। ਹਾਂ। ਦੂਜਿਆਂ ਲੋਕਾਂ ਪਿੰਡਾਂ ਚੋਂ ਜਿੱਥੇ ਸਿੱਖ ਤੇ ਮੁਸਲਮਾਨ ਰਲ ਕੇ ਵਸਦੇ ਹਨ, ਉਹ ਮੁਸਲਮਾਨ ਨਹੀਂ ਸਨ ਆਏ। ਨਹੀਂ ਸਨ ਆਏ। ਫਿਰ ਅਸੀਂ ਗਏ ਤੋਂ ਮਗਰੋਂ ਪੈ ਜਾਣਗੇ। ਹਾਂ ਠੀਕ ਤੇ ਸਹੀ। ਹੋਰ ਦੂਰੋਂ ਫਿਰ ਦੁਨੀਆ ਆਈ ਸੀ। 3 ਦਿਨ ਤੇ 3 ਰਾਤਾਂ ਫਿਰ ਇੱਥੇ ਰਹੇ ਚੱਲਦਾ ਰਿਹਾ ਦੁਆਲੇ ਅੱਛਾ ਦੁਆਲੇ ਜੀ ਰੋਟੀਆਂ ਬਾਹਰੋਂ ਪੱਕ ਆਉਂਦੀਆਂ ਤੇ ਇੱਥੇ ਹੀ ਖਾਂਦੇ ਹਨ ਤੇ ਇੱਥੇ ਹੀ ਵਾਹ ਜੀ ਵਾਹ। ਜਿਹੜਾ ਬਾਹਰ ਨਿਕਲਦਾ ਸੀ ਉਹਨੂੰ। ਅੱਛਾ ਮਤਲਬ ਜਿਹੜੇ ਉਹ ਆਪਣਾ ਪੀਰ ਸਾਹਿਬ ਦੀ ਹਦੂਦ ਵਿੱਚ ਰਹੇ ਬੰਦੇ ਉਹ ਬਚੇ ਰਹੇ, ਜਿਹੜੇ ਬਾਹਰ ਨਿਕਲੇ ਉਹ ਮਾਰੇ ਗਏ। ਠੀਕ ਹੈ। ਤੇ ਫਿਰ ਕਿਸ ਤਰ੍ਹਾਂ, ਮਤਲਬ ਕਿ ਕੈਂਪ ਕਿੱਥੇ ਲੱਗਾ ਸੀ? ਕੈਂਪੇ ਨਾਲ ਲੱਗਾ ਸੀ ਡਸਕੇ। ਤੇ ਉਹ ਗੱਲ ਸਾਨੂੰ ਸੁਣਾਓ ਨਾ, ਕਿਸ ਤਰ੍ਹਾਂ ਹੋਈ ਸੀ ਜੀ। ਸੂਬੇਦਾਰ ਇੱਕ ਸੋਹਣ ਸਿੰਘ ਹੋਇਆ ਰਾਮਪੁਰ। ਅੱਛਾ। ਉਹਦੇ ਮੁੰਡੇ ਵੀ ਅੱਗੋਂ ਉੱਚੇ ਅਫਸਰ ਸਨ। ਠੀਕ ਹੈ। 2 ਕਿ 3। ਅੱਛਾ। ਉਹ ਆਏ ਸਨ ਛੁੱਟੀ। ਗੱਡੀਆਂ ਵੀ ਇਹੋ ਹੀ ਸੁਣ ਕੇ ਰੌਲਾ, ਜਦੋਂ ਪਾਕਿਸਤਾਨ ਹਿੰਦੁਸਤਾਨ ਦਾ ਰੌਲਾ ਬਣਿਆ ਤੋਂ ਆ ਗਿਆ ਜੀ। ਅਫਰਾ ਵੀ ਉਹ ਡਾਇਆ, ਗੱਡੀਆਂ ਵੀ ਡਾਇਆ ਜੀ। ਇੱਥੋਂ ਫਿਰ ਸੋਹਣ ਸਿੰਘ ਪਿਆ। ਅੱਛਾ। ਨਿਕਲਿਆ ਕਿਸੇ ਵਜ੍ਹਾ ਨਾਲ ਸ਼ਾਹਰਾਂ ਦੇ ਕਮੰਡ ਨਾਲ। ਅੱਛਾ। ਉਹ ਲਗਾ ਗਿਆ ਉੱਥੇ। ਠੀਕ ਹੈ। ਰਾਮਪੁਰ। ਸਹੀ ਹੈ। ਉਹ ਜਾ ਕੇ ਉੱਥੇ ਦੱਸਿਆ। ਹਾਂ। ਉਹ ਫਿਰ ਚੜੇ ਦਿਨ ਅਫਦਾ ਗੱਡੀਆਂ। ਠੀਕ ਹੈ। ਉਹਨਾਂ ਫਿਰ ਫਾਇਰਿੰਗ ਸ਼ੁਰੂ ਕੀਤੀ। ਦੁਨੀਆ ਪਿਛਾਂਟ ਗਈ, ਪਿਛਾ ਦੂਰ ਹਟ ਗਈ। ਜੀ। ਉਹ ਫਿਰ ਕੱਢ ਕੇ ਜਿੰਨੇ ਵੀ ਬਚੇ ਸਨ ਉੱਥੇ ਜਾਂ ਇੱਥੇ ਫਿਰ ਉਹ ਰਾਮਪੁਰ ਵਾਲਾ ਆਏ, ਫਿਰ ਮਤਲਬ ਕਿ ਲੈ ਕੇ ਟੁੱਟਾ। ਦੁਨੀਆ ਡਰ ਗਈ ਪਿਛਾਂ, ਜਦੋਂ ਲੱਗੀ ਪੇਟ ਹੋਣ। ਜੀ। ਉਹ ਫਿਰ ਪਿਛਾਂ ਹਟ ਗਿਆ ਲੋਕ। ਉਹਨਾਂ ਫਿਰ ਸਾਰਾ ਕੰਪੂ ਕੱਢ ਗਿਆ। ਤੇ ਫਿਰ ਸ਼ਾਹਰਾਂ ਨੂੰ ਲੋਕ ਮਿਲ ਕੇ ਗਏ, ਉਹਨਾਂ ਦਾ ਸ਼ੁਕਰੀਆ ਅਦਾ ਕੀਤਾ। ਜਿਹੜੇ ਇੱਥੋਂ ਉੱਠੇ ਸ਼ਾਹ ਨੂੰ ਅੱਜ ਤੱਕ ਵੀ ਸਲਾਮਾਂ ਕਰਦੇ। ਨਹੀਂ ਬਿਲਕੁਲ ਜੀ, ਬੇਸ਼ੱਕ ਉਹ ਅੱਜ ਵੀ ਯਾਦ ਲੋਕ ਸਲਾਮਾਂ ਕਰਦੇ। ਇੰਜੀ ਗੱਲ। ਸਹੀ ਠੀਕ। ਤੇ ਜਿਹੜੇ ਤੁਹਾਡੇ ਸੰਗੀ ਬੇਲੀ ਸਨ, ਉਹ ਵੀ ਤੁਹਾਨੂੰ ਮਿਲ ਕੇ ਗਏ? ਮਿਲਿਆ ਉਸ ਵੇਲੇ ਕੀ ਖਾਣੇ ਅਸੀਂ ਉਦੋਂ ਬਿਲਕੁਲ ਆਪਣੀ ਜਾਨ ਦੀ ਪਈ ਸੀ। ਜੀ ਠੀਕ ਹੈ। ਉਹ ਹੁਣ ਤੱਕ ਇਸ ਵਾਸਤੇ ਵੀ ਇੱਥੇ ਅੱਬਲ ਤੇ ਨੰਗੀ ਪੈਰੀ ਜੀ ਨਹੀਂ ਤੇ ਇੱਥੇ ਖੂਹ ਹੁੰਦਾ ਸੀ। ਸ਼ਾਹ ਉਹਨਾਂ ਦੇ ਆ ਕੇ ਉਹ ਪੈਰੀ ਵੀ ਵਾਹ ਜਾਂਦੇ ਸਨ, ਖੂਹ ਵੀ ਵਾਹ ਜਾਂਦੇ ਸਨ, ਆ ਕੇ ਬਹਿ ਵੀ ਜਾਂਦੇ ਹੁੰਦੇ ਸਨ। ਅੱਛਾ। ਇਜਾਜ਼ਤ ਲੈ ਕੇ ਬਹਿੰਦੇ ਹੁੰਦੇ ਹਨ। ਭਾਵੇਂ ਸਾਡੇ ਪਿੰਡ ਦੇ ਵੀ ਮਾਲਕ ਸਨ। ਹਾਂ ਇਜਾਜ਼ਤ ਲੈ। ਵਾਹ ਜੀ ਠੀਕ ਹੈ। ਫੋਕਾ ਸੀ ਪੀਰ ਸੈयद हैदर शाह। अच्छा जी ना भुल जाता ना, नाम बहुत देख के ना। हाँ जी पीर हैदर शाह का हुक्का सी। जी 5-6 पुत्र भी सन। दुनिया के उत्ते सी, किथे बैदपुर, किथे दूर जिलियां विच पागलां दा इलाज ते देसी इलाज करदे हन। ठीक इस वास्ते हया सी इन्हां दा। सही बाबा जी, उस बाबे ने जिक्र भी किया कि बाद जो खत पत्र भी मतलब कि सिलसिला चलता रहा। अच्छा ठीक है। ਤੇ ਤੁਸੀਂ ਕੋਈ ਵੇਖਿਆ ਕਿ 47 ਤੋਂ ਬਾਅਦ ਕੋਈ ਸਿੱਖ ਆਪਣਾ ਪਿੰਡ ਵੇਖਣ ਆਇਆ ਹੋਇਆ? ਸਿਆਣ ਪਿਆਰਾ ਸਿੰਘ ਮਰਾਣੇ ਆਇਆ ਸੀ। ਅੱਛਾ, ਪਿਆਰਾ ਸਿੰਘ ਬੂਟਾ ਸਿੰਘ ਦਾ ਪੁੱਤਰ ਸੀ ਉਹ। ਅੱਛਾ, ਕੀ ਕਹਿੰਦਾ ਸੀ ਪਿੱਛੇ ਜਾ ਕੇ? ਉਹ ਆ ਕੇ ਵੇਖਦਾ ਸੀ ਤੇ ਮੈਂ ਵੀ ਉਦੋਂ ਉੱਥੇ ਗਿਆ ਸਾਂ ਵੇਖਾਂ ਨਹੀਂ। ਇੱਕ ਅਸੀਂ ਮਾਛੀ ਆਨੇ ਆ ਜੀ, ਉਹਨਾਂ ਦੇ ਹੁੰਦੇ ਸਨ ਆ ਪਾਣੀ ਦੇਣ ਵਾਲੇ ਮਹਿਰੇ। ਉਹਨਾਂ ਦੇ ਇੱਕ ਮਹਿਰਾ ਸੀ ਉਹਦੇ ਨਾਲ ਹਿੰਦੂ, ਤੇ ਇੱਕ ਉਹ ਪਿਆਰਾ ਸਿੰਘ ਸੀ, ਬੂਟਾ ਸਿੰਘ ਦਾ ਮੁੰਡਾ ਸੀ। ਉਹ ਆਏ ਸਨ ਤੇ ਅਸੀਂ ਵੀ ਮੁੰਡ ਪੁਣੇ ਜੋ ਅਸੀਂ ਫਿਰ ਵੇਖਣ ਗਏ। ਅੱਛਾ ਠੀਕ। ਐ ਨਹੀਂ ਪਤਾ ਤੁਹਾਨੂੰ ਪਿੱਛੇ ਜਾ ਕੇ ਕਿਹੜੇ ਜ਼ਿਲ੍ਹੇ 'ਚ ਬੈਠੇ ਨੇ? ਨਹੀਂ, ਇਹ ਕੋਈ ਪਤਾ ਨਹੀਂ। ਜੀ। ਹੋਰ ਕੋਈ ਉਸ ਤੋਂ ਬਾਅਦ? ਹੋਰ ਇੱਕ ਬੰਦਾ ਸਾਡੇ ਪਿੰਡ ਮਰਾਣੇ ਦਾ ਖੱਤਰੀ ਸੀ, ਗਿਆਨ ਸਿੰਘ ਉਹਦੇ ਨਾਂ ਸੀ। ਉਹ ਦੁਕਾਨ ਕਰਦਾ ਹੁੰਦਾ ਸੀ। ਜੀ ਸਾਡੇ ਪਿੰਡ ਹਿੰਦੂ ਜੀ ਕੋਈ ਨਹੀਂ ਸੀ। ਅੱਛਾ, ਉਹ ਦੁਕਾਨ ਕਰਦਾ ਸੀ ਤੇ ਝਾਰੀ ਵੀ ਪੀਂਦਾ ਸੀ। ਇਹ ਹੁੱਕਾ ਤੇ ਹਲਾਲ ਗੋਸ਼ਤ ਵੀ ਖਾਂਦਾ ਸੀ। ਅੱਛਾ, ਤੇ ਮੋਨਾ ਵੀ ਮੇਰੇ ਵਾਂਗੂ ਸਿਰ ਤੇ ਬਾਅਦ ਦਾੜੀ ਵੀ ਬਣਾਈ। ਠੀਕ ਹੈ। ਉਹ ਇੱਕ ਦੋ ਚਿੱਠੀ ਮੈਨੂੰ ਕੱਢੀ ਹੈ ਨਵੀਂ ਦਿੱਲੀ ਨਵਾਂ ਸ਼ਹਿਰ ਦਿੱਲੀ ਨੂੰ ਇੱਕ ਦੋ ਚਿੱਠੀ ਉਦੋਂ ਕੱਢੀ ਸੀ। ਮੈਂ ਜਵਾਬ ਨਹੀਂ ਦਿੱਤਾ।
ਕਿਉਂ? ਡਰਦਿਆਂ ਵੀ ਕੋਈ ਮੈਨੂੰ ਫੜ ਕੇ ਆਖੇਗਾ ਮੈਂ ਤੂੰ ਉਹਦਾ ਨਾ ਸਾਬਤ ਕਰਦਾ ਪਿਆ। ਤੂੰ ਕੌਣ ਹੈ? ਠੀਕ ਠੀਕ ਠੀਕ। ਤੇ ਉਹ ਤੇ ਨਹੀਂ ਡਰਿਆ ਤੁਹਾਨੂੰ ਚਿੱਠੀ ਘੱਲਣ ਲੱਗਿਆ? ਉਹਨੂੰ ਵੀ ਤਾਂ ਖਤਰਾ ਹੈ ਸੀ ਨਾ? ਉਹਨੂੰ ਨਹੀਂ ਸੀ ਖਤਰਾ। ਅੱਛਾ। ਉਹ ਅੰਦਰ ਕਰਦਾ ਵੀ ਆ ਛੱਡਦਾ ਮੈਂ ਉਹਨਾਂ ਕੋਲ ਕਰਜ਼ਾ ਲੈਣਾ, ਮੈਂ ਚਿੱਠੀ ਪਾਈ ਹੈ, ਮੇਰਾ ਕਰਜ਼ਾ ਕਰ ਲਓ ਨਾ ਫੇਰ ਮੈਂ ਕੀ ਦੱਸਦਾ ਉਹਨੂੰ। ਸਹੀ ਹੈ ਸਹੀ ਮੈਂ ਕੀ ਦੱਸਦਾ ਉਹਨੂੰ। ਚਲੋ ਜੀ ਸਹੀ ਹੈ ਸਹੀ ਹੈ ਠੀਕ। ਬਾਬੇ ਤੋਂ ਬਾਅਦ ਵੀ ਹੋਰ ਕੋਈ ਬਾਬਾ ਜੀ ਕੋਈ ਉਸ ਵੇਲੇ ਦੀ ਕੋਈ ਪੁਰਾਣੀ ਗੱਲ ਕੋਈ ਐਸਾ ਕੋਈ ਮਤਲਬ ਕਿ ਤੁਹਾਡੇ ਕੋਈ ਯਾਦ ਹੋਵੇ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੋ? ਪੁੱਛੋ ਕੋਈ ਜਿਹੜੀ ਮੈਨੂੰ ਕੋਈ ਯਾਦ ਹੋਵੇਗੀ ਜਾਂ ਆਵੇਗੀ ਮੈਂ ਕਰ ਛੱਡਾਂਗਾ, ਜਿਹੜੀ ਨਾ ਆਏ ਮੈਂ ਨਹੀਂ ਕਰਨੀ ਨਹੀਂ। ਠੀਕ ਹੈ ਠੀਕ ਹੈ। ਤੁਸੀਂ ਹੁੱਕੇ ਦੀ ਗੱਲ ਕੀਤੀ ਸੀ, ਹੁੱਕਾ ਪੀਂਦੇ ਸਾਂ? ਵਿੱਚ ਪੀਂਦੇ ਸਨ, ਮਰਾਣੇ ਵੀ ਮੋਨੇ ਸਨ, ਮੱਗਰ ਸਿੰਘ ਸੀ। ਅੱਛਾ। ਮੋਨਾ ਸੀ ਮੇਰੇ ਵਾਂਗੂ ਝਾਰੀ ਪੀਂਦਾ ਸੀ। ਹਾਂ ਅੱਛਾ, ਉਹ ਝਾਰੀ ਪੀਂਦਾ ਸੀ। ਨਾ ਉਹਦੇ ਮੱਗਰ ਸਿੰਘ ਸੀ। ਹਾਂ ਮੱਗਰ ਸਿੰਘ। ਵੱਡਾ ਜ਼ਿਮੀਂਦਾਰ ਸੀ। ਅੱਛਾ ਵੱਡਾ ਜ਼ਿਮੀਂਦਾਰ। ਮਸਜਿਦ ਦੇ ਪਿਛਲੇ ਪਾਸੇ ਉਹਦੀ ਬੇਟੀ ਸੀ। ਵਾਹ ਜੀ ਵਾਹ। ਠੀਕ ਉੱਥੇ ਮੰਜੀ ਡਾ ਕੇ ਮਰਾਬ ਦੇ ਪਿੱਛੇ ਬੈਠਾ ਤਾਂ ਉਹ ਇੱਕੋ ਮਸਜਿਦ ਦੀ ਮਰਾਬ। ਸਹੀ ਹੈ। ਉੱਥੇ ਬੈਠਾ ਹੁੰਦਾ ਸੀ। ਉਹ ਤੇ ਨੰਬਰਦਾਰ ਵੀ ਆ ਸੀ ਉਹ ਕੀ? ਨੰਬਰਦਾਰ ਦੋ ਸਨ। ਉਹ ਕਿਹੜਾ ਕਿਹੜਾ? ਦਿਆਲ ਸਿੰਘ ਹਾਂ ਤੇ ਗਣਪਤ। ਇਹ ਤੁਸੀਂ ਗੱਲ ਕਰ ਰਹੇ ਹੋ ਪਿੰਡ ਮਰਾਣੇ ਦੀ? ਮਰਾਣੇ ਕਿ ਮਲਾਣੇ? ਮਰਾਣਾ ਨਹੀਂ ਮਰਾਣਾ। ਮਰਾਣਾ ਮਰਹਾਣਾ। ਮਰਹਾਣਾ। ਵਾਹ ਜੀ। ਜਾਣਦਾ ਸੀ ਉਹ। ਅੱਛਾ ਅੱਛਾ ਠੀਕ ਹੈ। ਉਸ ਪਿੰਡ ਕਿਹੜਾ ਕਿਹੜਾ ਦੱਸਿਆ ਨੰਬਰਦਾਰ? ਦਿਆਲ ਸਿੰਘ। ਅੱਛਾ ਦਿਆਲ ਸਿੰਘ। ਹਾਂ ਠੀਕ ਹੈ। ਗਣਪਤ। ਹਾਂ ਦੋ ਨੰਬਰਦਾਰ। ਦਿਆਲ ਸਿੰਘ ਤੇ ਗਣਪਤ। ਠੀਕ ਹੈ। ਇੱਕ ਨਹਿੰਦੀ ਪੱਤੀ ਇੱਕ ਚੜ੍ਹਦੀ ਪੱਤੀ ਦਾ। ਸਹੀ ਹੈ, ਠੀਕ। ਦਿਆਲ ਸਿੰਘ ਚੜ੍ਹਦੀ ਪੱਤੀ ਦਾ ਸੀ, ਗਣਪਤ ਨਹਿੰਦੀ ਪੱਤੀ ਦਾ। ਵਾਹ ਜੀ ਵਾਹ ਠੀਕ ਹੈ। ਵਾਵਾ ਗੜਕੇ ਵਾਲੇ ਬੰਦੇ ਸਨ। ਵਾਹ ਜੀ ਦੇਖੋ ਨੇ ਮਾਲਕ ਜੀ ਸਾਰੇ ਪਿੰਡ ਦੇ ਨਾਲ 10 ਮਰਬ ਕਿੰਨਾ 10 ਕਮਾਂ ਦੇ ਮਾਲਕ ਸਨ। ਇੱਕ ਵਾਹ ਜੀ ਵਾਹ। 1000 ਕਮਾਂ ਦਾ ਰਕਬਾ। ਬਾਬਾ ਉਸ ਵੇਲੇ ਜ਼ਮੀਨਾਂ ਸਾਰੀਆਂ ਵਾਹਦੀਆਂ ਨਹੀਂ ਸਨ ਹਨਾ? ਉਦੋਂ ਵਗਦੀਆਂ ਇਸ ਵਾਦ ਨੇ ਹਨ, ਪਾਣੀ ਨਹੀਂ ਸੀ ਪਾਣੀ ਨਹੀਂ ਸੀ ਤੇ ਨਾਲੇ ਜੋਗਾਂ ਦੀ ਵਾਹੀ ਸੀ। ਹਾਂ 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 ਡੰਗਰਾਂ ਦੀ ਢੱਗਿਆਂ ਦੀ ਖੂਹਾਂ ਬਿਲਕੁਲ ਦੀ। ਬਿਲਕੁਲ। ਨਾ ਪਾਣੀ ਪੂਰਾ ਆਉਂਦਾ ਸੀ ਨਾ ਜੋਗਾਂ ਪੂਰੀਆਂ ਆਉਂਦੀਆਂ ਸਨ। ਜੀ 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 ਨਾ ਜੋਗਾਂ ਪੂਰੀਆਂ ਆਉਂਦੀਆਂ ਨਾ ਪਾਣੀ ਪੂਰਾ ਆਉਂਦਾ ਸੀ। ਠੀਕ। ਇਹ ਤੇ ਟਰੈਕਟਰ ਨਿਕਲੇ ਤੇ ਇੰਜਣ ਨਿਕਲੇ ਤੇ ਹੂੰ ਆਬਾਦ ਹੋ ਗਈ ਜ਼ਮੀਨ ਨਹੀਂ, ਜ਼ਮੀਨਾਂ ਦੀਆਂ ਪਈਆਂ ਰਹਿੰਦੀਆਂ ਨੇ। ਕਿਤੇ ਡੰਗਰ ਪਾ ਚਾਰਨੇ, ਕਿਤੇ ਪੱਠੇ ਬੀਜ ਛੱਡਨੇ, ਕਿਤੇ ਬਾਜਰਾ ਬੀਜ ਛੱਡਣਾ, ਕਿਤੇ ਮਕਈ ਬੀਜ ਛੱਡਣੀ। ਠੀਕ ਹੈ ਠੀਕ ਹੈ। ਤੇ ਮਰਾਣਾ ਪਿੰਡ ਦੇ ਵੀ ਜਿਹੜੇ ਸਿੱਖ ਸਨ 47 ਵੇਲੇ ਖੈਰ ਖਰੀਦ ਨਾਲ ਟੁਰ ਗਏ ਉਧਰ, ਉਹਨਾਂ ਨਾਲ ਵੀ ਕੋਈ ਹਾਂ? ਉਹ ਇਸ ਵਾਰ ਤੇ ਮਲਵਾਣਿਆਂ ਦੇ ਵਿੱਚ ਇੱਕ ਡਿਪਟੀ ਸੀ, ਅੱਛਾ। ਬਰਕਤ ਅਲੀ ਉਹਦਾ ਨਾਂ ਸੀ। ਠੀਕ ਹੈ। ਤੇ ਬੜਾ ਜ਼ੋਰ ਸੀ ਮਲਵਾਣਿਆਂ ਦਾ। ਹਾਂ ਕਸ਼ਮੀਰੀ ਵੀ ਸਨ। ਅੱਛਾ ਆਮ ਪਿੰਡ ਸਾਰਾ ਸਿੱਖਾਂ ਨਾਲੋਂ ਬਹੁਤ ਲੋਕ ਸਨ ਦੂਜੇ ਮੁਸਲਮਾਨ। ਅੱਛਾ ਉਹ ਡਰਦੇ ਸਿੱਖ ਨਹੀਂ ਸਨ ਇੱਥੇ ਆਏ ਉਹਨਾਂ ਦੀ ਮਦਦ ਵਾਸਤੇ, ਅੱਛਾ। ਤੇ ਡਰਦੇ ਮੁਸਲਮਾਨ ਨਹੀਂ ਸਨ ਆਏ ਇਹਨਾਂ ਦੀ ਮਦਦ ਵਾਸਤੇ ਬੈਠੇ ਰਹਿ ਹਾਂ ਠੀਕ ਠੀਕ ਠੀਕ। ਇੱਕ ਦੂਜੇ ਤੋਂ ਡਰਦੇ ਦੋਵੇਂ ਘਰ। ਸਹੀ ਸਹੀ। ਉਹਨਾਂ ਵਿੱਚ ਬੜਾ ਬੂਟਾ ਸਿੰਘ ਸੀ, ਉਹਦੇ 4 ਪੁੱਤਰ ਸਨ। ਉਹ ਉੱਥੋਂ ਕੋਈ ਆਇਆ ਸੀ ਤੁਹਾਡਾ ਕੋਈ ਸੰਗੀ ਬੇਲੀ ਕਹਾਣੀ ਤੁਹਾਡਾ ਜਿਨ੍ਹਾਂ ਤੁਸੀਂ ਅੱਗੇ ਪਿੱਛੇ ਬਾਹਰ ਡੰਗਰ ਸਿੰਘ ਸ਼ੰਗਰ? ਇੱਕ ਮੁੰਡਾ ਅੱਛਾ ਗੁਰਬਚਨ ਸਿੰਘ। ਸ਼ੇਰ ਸਿੰਘ ਦਾ ਪੁੱਤਰ ਸੀ ਉਹ। ਅੱਛਾ ਜੀ ਉਹ ਮੇਰਾ ਹੈ ਵੀ ਜਾਣ ਠੀਕ ਹੈ ਚੰਗਾ ਜੀ। ਮੂਲਿਆਂ ਅੱਛਾ ਅੱਛਾ ਅੱਛਾ। ਦੂਜੇ ਬਡੇਰੇ ਸਾਰੇ ਜਾਣਨਾ ਜੀ। ਹੂੰ ਸਹੀ ਸਹੀ ਹੈ। ਅੱਛਾ ਐਸ ਬੂਟਾ ਸਿੰਘ ਦਾ ਹੀ ਵੱਡਾ, ਵਿਰਸਾ ਸਿੰਘ, ਹਜ਼ਾਰਾ ਸਿੰਘ, ਪਿਆਰਾ ਸਿੰਘ, ਮੇਰ ਸਿੰਘ 4 ਪੁੱਤਰ ਸਨ। ਵਾਹ ਜੀ ਵਾਹ ਠੀਕ ਹੈ। ਤੇ ਚੰਗਾ ਸਿੰਘ ਦੇ ਸਨ, ਅਮਰ ਸਿੰਘ, ਜਗਲ ਸਿੰਘ ਤੇ ਗੰਗਾ ਸਿੰਘ 3 ਸਨ। ਬਾਬਾ ਜੀ ਨਾ ਸਿਰਫ ਸਿਆਣ ਪਿੰਡ ਦੀ ਰੱਖਦੇ ਨੇ ਇਨਫੋਰਮੇਸ਼ਨ, ਬਲਕਿ 2-3 ਪਿੰਡਾਂ ਦੀ ਰੱਖਦੇ ਨੇ। ਇਲਾਕੇ ਦੇ ਵਿੱਚ ਜਿੰਨੇ ਵੀ ਪਿੰਡ ਨੇ ਨਾ ਸਭ ਦੀ ਰੱਖਦੇ ਨੇ ਜਾਣਕਾਰੀ। ਇੱਥੇ ਜੋ ਹੈ ਨਾਲ ਹਾਂਜੀ ਅੱਛਾ ਅੱਛਾ ਅੱਛਾ। ਬੜੀ ਗੱਲ ਹੈ ਬੜੀ ਗੱਲ ਹੈ। ਬੜਾ ਅੱਲਾਹ ਤਾਲਾ ਦਾ ਫਜ਼ਲ ਹੈ ਜੀ। ਐਸ ਇੰਨੀ ਮਤਲਬ ਏਜ ਹੋਣ ਦੇ ਬਾਵਜੂਦ ਅੱਲਾਹ ਤਾਲਾ ਦੀ ਜ਼ਾਤ ਨੇ ਤੁਹਾਡਾ ਫਹਿਮ ਬੜਾ ਅੱਛਾ, ਬੜੀ ਕਮਾਲ ਦੀ ਯਾਦ ਵਾਸਤੇ। ਕੀ ਬਾਤ ਹੈ। ਮੇਰੇ ਤੋਂ ਵੀ ਖੜੇ ਵੱਜ ਜਾਂਦਾ ਵੀ ਇੱਕ ਤੇ ਤੁਹਾਨੂੰ ਦੱਸੀ ਨਾ ਮੈਂ ਹਾਂ ਤੇ ਮੈਂ ਆਰਾਮ ਨਾਲ 6ਵੀਂ ਚ ਪੜ੍ਹਦਾ ਰਿਹਾ ਇਹਨਾਂ ਦੇ। ਹਾਂ ਇਹਨਾਂ ਦੇ ਤੇ ਮੇਰਾ ਬਾਪ ਫੌਤ ਹੋ ਗਿਆ ਤੇ ਉਹਨਾਂ ਦਾ ਨਾ ਕੋਈ ਭਰਾ ਸੀ, ਜੀ, ਨਾ ਜੀ, ਚਾਚਾ ਸੀ, ਨਾ ਤਾਇਆ ਸੀ, ਨਾ ਕੋਈ ਬਰਾਦਰੀ ਦੂਜੀ ਸੀ ਤੇ ਭਰਾ ਸਨ ਮੇਰੇ। ਆ ਸਾਰਾ ਤੋਂ ਨਿੱਕਾ ਜਿਹੜਾ ਕੁਛੜ ਸੀ। ਹਾਂ ਹਾਂ 9 ਸਾਲ ਮੇਰਾ ਨਾਨਾ ਆ ਕੇ ਤੇ ਆਪਣੀ ਧੀ ਕੋ ਬੈਠਾ ਰਿਹਾ ਸੀ। ਓਹੋ ਨਹੀਂ ਤੇ ਖੌਰੇ ਜਿਉਂਦਾ ਰਹਿੰਦਾ ਤੇ ਪੜ ਜਾਂਦੇ ਜਾਂ ਹੁੰਦੇ। ਅੱਜ ਪਿੰਡ ਦਾ ਮਾਲਕ ਵੀ ਸੀ ਪਿਓ ਮੇਰਾ। ਤੇਰਾ ਠੀਕਰੇ ਦਾ ਮਾਲਕ ਸੀ। ਅੱਛਾ ਵਾਹ ਜੀ ਖੌਰੇ ਉਹ ਫਿਰ ਸਾਡੇ ਕੋਲ ਉਹ ਮੇਰਾ ਜ਼ਹਿਰ ਤੇ ਮੇਰੇ ਜ਼ਹਿਨ ਤੇ ਅਸਰ ਪੈ ਗਿਆ ਸੀ ਜੰਮਦਿਆਂ ਹੀ, ਜਿਸ ਵਾਸਤੇ ਮੈਂ ਇੱਥੇ ਖੌਰੇ ਅੱਲਾਹ ਤਾਲਾ ਨੇ ਮਨਜ਼ੂਰ ਸੀ ਜੀ, ਕਿ ਉਹ ਜੀ। ਜਿਉਂਦਾ ਰਹਿੰਦਾ, ਗੱਲ ਵੱਧਦੀ ਰਹਿੰਦੀ, ਖੌਰੇ ਮੇਰਾ ਜ਼ਹਿਨ ਉੱਚਾ ਹੋ ਜਾਂਦਾ, ਮੈਂ ਵੀ ਕਿਤੇ ਕਤਲ ਹੋ ਜਾਂਦਾ ਜਾਂ ਕਿਤੇ ਹੋਰ। ਅੱਲਾਹ ਅੱਲਾਹ ਜੀ ਜੀ ਠੀਕ।
ਅੱਛਾ, ਕੋਈ ਵਿਆਹ ਸ਼ਿਆ ਖਾਦਾ ਉਸ ਦੌਰ ਦਾ? ਵਿਆਹ ਤੇ ਅਸੀਂ ਉਹਨਾਂ ਹਿੰਦੂਆਂ ਦਾ ਖਾਂਦੇ ਨਹੀਂ ਸਾਂ। ਅੱਛਾ। ਤੇ ਇੱਕ ਗੱਲ ਹੈ ਹਾਂ। ਬਈ ਬਖਸ਼ਾ ਸਿੰਘ ਨੇ ਮਸ਼ੀਨ ਲਾਈ ਸੀ ਮੱਲੂ ਵਾਲੀ, ਅੱਛਾ ਉਹ ਹੀਆਂ ਲਾਇਆ ਸੀ ਪਹਿਲਾਂ, ਸਾਰੀ ਦੁਨੀਆ ਤੋਂ ਪਹਿਲਾਂ, ਜੀ। 2 ਪਹੀਆਂ ਵਾਲਾ। ਠੀਕ ਹੈ। ਉਹ ਕਪਾਹ ਵੀ ਵੇਲਦਾ ਸੀ, ਪਾਣੀ ਵੀ ਛੱਡਦਾ ਸੀ, ਜੀ। ਮੂੰਜੀ ਵੀ ਛੱਡਦਾ ਸੀ। ਅੱਛਾ। ਤੇ ਉਹ ਕਦੇ ਕਦੇ ਨਾ ਉਹ ਕਰਦਾ ਹੁੰਦਾ ਸੀ ਜਦੋਂ, ਤੇ ਉਦੋਂ ਮਾਸਟਰ ਸਾਨੂੰ ਜਿਹੜਾ ਇਹਨਾਂ ਕੋਲ ਲੈ ਜਾਂਦੇ ਨੇ ਦਾਲ ਤੇ ਫੁਲਕੇ, ਉੱਥੇ ਉਹ ਖਾਦਾ ਸਿੱਖਾਂ ਦੇ ਵਿਆਹ ਤੇ ਰੋਟੀ ਨਹੀਂ ਖਾਦੀ। ਬਾਬਾ ਜੀ ਕਈਆਂ ਪਿੰਡਾਂ 'ਚ ਮੈਂ ਸੁਣਿਆ ਕਿ ਮਤਲਬ ਕੋਈ ਹੁੰਦੀ ਸੀ, ਕੋਈ ਸਾਂਝੀ ਭਾਂਜੀ ਹੁੰਦੀ ਸੀ, ਉਹ ਸੁੱਕੀ ਰੋਟੀ ਦੇ ਦਿੰਦੇ ਹਨ, ਲੋ ਜੀ ਆਪਣੀ ਖਾਓ। ਸਾਡੀ ਇਹਨਾਂ ਨਾਲ ਹੈ ਸੀ ਮਰਾਣੇ ਵਾਲਿਆਂ ਨਾਲ। ਅੱਛਾ, ਤੁਹਾਡੀ ਹੈ ਸੀ ਇਹਨਾਂ ਨਾਲ? ਅੱਛਾ। ਮੇਰੇ ਵੇਖਣ ਵਿੱਚ ਹਾਂ। ਰੋਟੀਆਂ ਆਉਂਦੀਆਂ ਜਾਂਦੀਆਂ, ਜਿੰਨਾ ਚਿਰ ਉਹ ਮੋਨੇ ਰਹਿ ਸਨ। ਫਿਰ ਜਦੋਂ ਉਹਨਾਂ ਜੂੜੇ ਬਣ ਕੇ ਸਿੱਖੀ ਚ ਬਣ ਗਏ, ਫਿਰ ਸਾਡੇ ਛੱਡ ਗਏ ਸਨ। ਅੱਛਾ ਅੱਛਾ ਅੱਛਾ। ਠੀਕ ਠੀਕ ਠੀਕ। ਜਿੰਨਾ ਚਿਰ ਐਸਾ ਰਿਹਾ ਨਾ ਝਾੜੀਆਂ ਪੀਂਦੇ ਜੀ, ਗੋਸ਼ ਕਰਨਾ, ਹਾਲਾਤ ਵੇਖ ਕੇ ਉਹਨਾਂ ਨੇ ਬੱਕਰਾ ਛਤਰਾ ਤੇ ਉਹਨਾਂ ਖੜਨਾ, ਉਹਨਾਂ ਚਿਰ ਅਸੀਂ ਉਹਨਾਂ ਨਾਲ ਮੇਰੇ ਵਹਿੰਦਿਆਂ ਵਰਤੋਂ ਰਹੀ ਜੀ। ਹਾਂ ਹਾਂ। ਜਦੋਂ ਉਹ ਵੜ ਗਿਆ ਸਿੱਖੀ ਚ ਛੱਡ ਗਏ। ਵਿਸਾਖੀ ਕਿੱਥੇ ਲੱਗਦੀ ਸੀ ਇਸ ਇਲਾਕੇ ਦੇ ਵਿੱਚ? ਡੇਰੇ ਨੂਰਪੁਰ, ਨੂਰਪੁਰ। ਬਾਬਾ ਗਰੀਬਦਾਸ ਸੀ। ਅੱਛਾ। ਗਰੀਬਦਾਸ, ਬਾਬਾ ਗਰੀਬਦਾਸ, ਹਾਂ। ਉਹ ਲਵਾਉਂਦਾ ਸੀ। ਅੱਛਾ। ਉਹਦਾ ਡੇਰਾ ਸੀ ਉੱਥੇ, ਅਜੇ ਵੀ ਉੱਥੇ ਮੰਦਿਰ ਸ਼ੰਦਰ ਹੈ, ਅਜੇ ਹੈ। ਕੀ ਦੱਸੀ ਜਗ੍ਹਾ, ਕਿਹੜੀ ਜਗ੍ਹਾ? ਡੇਰਾ 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 ਬਾਵਿਆਂ ਦਾ, ਡੇਰਾ ਬਾਵਿਆਂ ਦਾ। ਅੱਛਾ। ਗਰੀਬਦਾਸ ਉਹਦਾ ਨਾਂ ਸੀ। ਜੀ 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 ਜੀ। ਆਹ ਠੀਕ ਹੈ ਠੀਕ ਹੈ। ਤੁਸੀਂ ਗਏ? ਮੈਂ ਜਾਂਦਾ ਰਿਹਾ ਵਿਸਾਖੀ ਦੇ ਉੱਤੇ, ਮੈਂ ਉੱਥੇ ਵਿੱਚ ਟੱਪਦਾ ਸਾਂ ਮੁੰਡਿਆਂ ਦੇ। ਵਾਹ ਜੀ ਵਾਹ। ਅੱਛਾ, ਤੁਸੀਂ ਵੀ ਭੰਗੜਾ ਛੰਗੜਾ ਪਾਇਆ? ਹਾਂਜੀ ਹਾਂਜੀ, ਉਹ ਭੰਗੜੇ ਛੰਗੜੇ ਪਾਉਂਦੇ ਸਨ। ਠੀਕ ਹੈ। ਹੋਰ ਕੀ ਕੁਝ ਕਰਦੇ ਹਾਂ ਉੱਥੇ ਬਾਬਾ ਜੀ ਵਿਸਾਖੀ ਦੇ ਵਿੱਚ? ਭੰਗੜੇ ਛੰਗੜੇ ਪਾਣੇ, ਭੰਗੜੇ ਛੰਗੜੇ ਪਾਣੇ, ਸ਼ਰਾਬ ਲੋਕਾਂ ਪੀਣਾ, ਪੂਰਾ ਮੁੱਕੀ ਕਰਨੀ, ਡੰਡਾ ਛੋਟਾ। ਅੱਛਾ। ਕਰਨਾ ਹੋਰ ਕੀ ਕਰਨਾ। ਅਨਾ ਲੜਾਈ ਬੜੀ ਹੁੰਦੀ ਸੀ ਨਾ। ਮੈਂ ਤਾਂ ਗਾ ਛੜਿਆ ਇੱਕ ਵਾਰੀ। ਠੀਕ ਹੈ ਠੀਕ ਹੈ। ਆਹ ਸਹੀ ਹੈ ਸਹੀ। ਉਹ ਬਾਬਾ ਸੀ ਨਾ ਹਾਂ। ਗਰੀਬਦਾਸ ਜੀ। ਤੇ ਕੱਲਮ ਕੱਲਾ ਸੀ। ਅੱਛਾ। ਜਿਹੜੇ ਜ਼ਮੀਨ ਦੇ ਮਰਦੇ ਬਾਬਾ ਸਨ, ਤੇ ਵਿਚਕਾਰ ਦੋਵਾਂ ਪਿੰਡਾਂ ਦੇ ਨੂਰਪੁਰਾਂ ਦੇ ਡੇਰਾ ਹੈ। ਅਜੇ ਵੀ ਡੇਰਾ ਹੁਣ ਆਬਾਦ, ਉੱਥੇ ਨਿਵਾਤੀ ਕੌਮ ਨੇ ਬੈਠੀ ਹੋਈ। ਅੱਛਾ ਅੱਛਾ। ਉੱਥੇ ਹਾਂ ਹਾਂ। ਹੁਣ ਤੇ ਨਹੀਂ ਉੱਥੇ ਵਿਸਾਖੀ ਸੁੱਖੀ ਲੱਗਦੀ ਹੁਣ? ਨਹੀਂ। ਉਹ 47 ਤੋਂ ਬਾਅਦ। ਫਿਰ ਲੇਕਿਨ ਉਹ ਜਿਸ ਤਰ੍ਹਾਂ ਉਹ ਹੈ ਨੇ ਮੰਦਰ ਸ਼ੰਦਰ ਦੱਸ ਰਹੇ ਹੋ? ਅਜੇ ਹੈ ਉਹ। ਹਾਂ। ਹੈ। ਅੱਛਾ। ਉਹ ਦੌਰਾਨ ਦੀ ਅਜੇ ਵਿਸਾਖੀ ਹੁਣ ਇਮਨਾਬਾਦ ਲੱਗਦੀ ਹੈ। ਹਾਂਜੀ, ਇਮਨਾਬਾਦ। ਉਹ ਉੱਥੋਂ ਆਉਂਦੇ ਵੀ ਨੇ, ਉਹਨਾਂ ਦੀ ਉਹ ਸੰਗਤਾਂ ਆਉਂਦੇ ਵੀ ਆਉਂਦੀਆਂ ਨੇ, ਇਮਨਾਬਾਦ ਲੱਗਦੀ ਹੈ, ਤੇ ਜਾਂ ਨਨਕਾਣੇ ਲੱਗਦੀ ਹੋਵੇਗੀ। ਜੀ ਜੀ ਜੀ। ਤੇ ਜਾਂ ਫਿਰ ਇੱਕ ਮੁਸਲਮਾਨਾਂ ਦਾ ਇੱਕ ਪਿੰਡ ਹੈ, ਉਹਦਾ ਇਹਦੇ ਕੋਲ ਆਇਆ ਪਾਸੇ ਦਾ ਨਾਮ ਮੈਨੂੰ ਭੁੱਲ ਗਿਆ, ਉੱਥੇ ਵੀ ਮੰਡੀ ਲੱਗਦੀ ਹੈ ਵਿਸਾਖੀ। ਨਹੀਂ ਕੋਠੀਆਂ ਦੇ ਕੋਲ ਲੱਗਦੀ ਹੈ ਬੱਲੇਵਾਲ ਵਿਸਾਖੀ। ਬੱਦੇ ਵਾਲਾ ਬੜੀ ਲੱਗਦੀ ਹੈ, ਮੈਨੂੰ ਨਾਂ ਭੁੱਲ ਗਿਆ, ਬੱਦੇ ਵਾਲਾ। ਠੀਕ ਹੈ ਠੀਕ ਹੈ। ਉੱਥੇ ਲੱਗਦੀ ਹੈ। ਅੱਛਾ ਬਾਬਾ ਜੀ, ਹੁਣ ਕੋਈ ਕਿਸੇ ਨੇ ਹਸਨੂਹਾ ਆਪਣੇ ਜਿਨ੍ਹਾਂ ਯਾਰਾਂ ਬੇਲੀਆਂ ਨੂੰ ਤੁਸੀਂ ਉਸ ਵੇਲੇ ਉਹਨਾਂ ਦੇ ਹੋ ਸਕਦਾ ਜਿਸ ਤਰ੍ਹਾਂ ਅੱਲਾਹ ਤਾਲਾ ਨੇ ਤੁਹਾਡੇ ਤੇ ਫਜ਼ਲ ਕੀਤਾ, ਉਹਨਾਂ 'ਚ ਵੀ ਕੋਈ ਜਿੰਦਾ ਹੋਵੇ, ਜੇ ਨਹੀਂ ਤਾਂ ਉਹਨਾਂ ਦੀ ਆਲ ਦੁਲਾਦ ਸੁਣਦੀ ਹੋਏਗੀ ਤੇ ਔਲਾਦ ਨੂੰ ਮੈਂ ਨਹੀਂ ਕੋਈ ਹੁੰਦਾ ਹੀ ਹੈ ਨਾ ਕੋਈ ਆਪਣਾ ਆਪ ਉਹਨਾਂ ਦੀ ਜੇ ਹੋਵੇ ਤੇ ਹੋਵੇ। ਹਾਂ। ਔਲਾਦ ਤੇ ਉਹਨਾਂ ਦੀ ਭੁੱਲ ਗਈ ਹੋਵੇਗੀ ਮੈਨੂੰ। ਬਾਬਾ ਜੀ ਉਹ 70 ਸਾਲ ਦਾ ਹੁੰਦੇ ਨੇ, ਅਗਵਾਈ ਦੀ ਗੱਲ। ਜੀ 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 ਜੀ। ਉਹ ਬੜਾ ਯਾਦ ਕਰਦੇ ਜੀ ਆਪਣਾ ਪਛਲੱਗ ਨੂੰ, ਕਿ ਜਿੱਥੇ ਸਾਡੇ ਬਾਬੇ ਮਤਲਬ ਕਿ ਸਾਡੀ ਜਿਹੜੀ ਜਨਮ ਭੂਮੀ ਹੈ ਜਿਹਨੂੰ ਉਹੀ ਮਤਲਬ ਉਹਨਾਂ ਦੀ ਰਿਕੁਐਸਟ ਤੇ ਹੀ ਮੈਂ ਇੱਥੇ ਅੱਜ ਆਇਆ ਵਾਂ। ਉਹਨਾਂ ਨੂੰ ਕਿਹਾ ਜੀ ਸਾਡੇ ਤੁਸੀਂ ਪਲੀਜ਼ ਸਿਆਣ ਜਾਓ, ਸਾਡੇ ਬਜ਼ੁਰਗਾਂ ਦੇ ਪਿੰਡ ਸਨ। ਨਾਲੇ ਇੱਕ ਬਾਬਾ ਜੀ ਦਾ ਮੈਂ ਪ੍ਰੋਗਰਾਮ ਵੀ ਸੁਣਿਆ ਸੀ, ਇਹ ਹੀ ਆਪਣਾ ਸੋਹਣ ਸਿੰਘ ਦਾ ਮੁੰਡਾ। ਹਾਂਜੀ ਹਾਂਜੀ। ਠੀਕ ਠੀਕ। ਉਦੋਂ ਪੜ੍ਹਦਾ ਸੀ। ਹਾਂ। ਉਦੋਂ 12 ਸਾਲ ਦਾ। ਉਹ ਤੁਹਾਡੇ ਤੋਂ ਛੋਟਾ ਹੀ ਹੋਏਗਾ ਫਿਰ ਉਦੋਂ? ਛੋਟਾ ਹੋਣਾ, 12 ਸਾਲ ਦਾ। ਮੈਂ ਨਹੀਂ ਬਾਗ ਵੀ ਨਹੀਂ ਸੀ ਉਹਦੇ ਨਾਲ। ਹਾਂ ਹਾਂ ਹਾਂ। ਬੜੀ ਮੈਂ ਮਿਹਰਬਾਨੀ। ਯਾਰ ਉਹਨੂੰ ਨਾਮ ਮੁਕਿਆ ਜੀ, ਮੈਂ ਆ ਕੇ ਬਹਿਣਾ ਹੀ ਪਿਆ ਚਾਰ ਤੇ ਉੱਤਰ ਆਈਆਂ ਪਰੇ। ਹਾਂ ਹਾਂ। ਤੇ ਉਹ ਬੰਦਾ ਗਿਆ ਤੇ ਸ਼ਾਹ ਦੇ ਕੋਂਦੇ। ਫਿਰ ਆਏ ਸਰਦਾਰਾਂ ਦੇ ਵੀ ਸਾਡੇ ਜੀ ਸਾਰੇ ਜਾਣਦੇ ਨੇ ਨਾ। 4 ਪਿੰਡ ਸਨ ਇੱਥੇ ਉਹਨਾਂ ਦੇ, ਸਾਲਮਾ ਜੀਪੁਰ, ਨਵਾਂ ਪਿੰਡ, ਬੂਲੇ ਤੇ ਫਿਰ ਆਏ। ਇੱਕ ਟੱਪ ਨਹੀਂ ਸੀ ਕਿਸੇ ਦਾ। ਤੇ ਨਰਿੰਦਰ ਸਿੰਘ ਵੀ ਕੋਟ ਪਹਾੜੀਪੁਰ ਦਾ, ਸਾਡੇ ਬਾਈ ਮੇਰਾ ਪੈਦਾ ਮਾਲਕ, ਉੱਥੇ ਵੀ ਟੱਪ ਕੇ ਆਇਆ। ਬੱਲੇ ਬੱਲੇ। ਇਹ 1000 ਕਮਾਨ ਦੇ ਮਾਲਕ ਨਾਲ ਮਰਾਣੇ ਵਾਲੇ ਇੱਥੇ ਵੀ ਟੱਪ ਨਹੀਂ ਸੀ। ਇੱਕ ਕਾਲੂਆਂ ਦਾ ਘਰ ਨਾਨਕੀ ਢੇਰੀ ਤੇ ਬੈਠਾ ਹੈ ਜੱਟਾਂ ਦਾ, ਉਹਨਾਂ ਕੋਲ ਹੈ ਸੀ ਕੋਈ 10-20 ਕਿਤੇ ਬਾਅਦ। ਤੇ ਬਾਕੀ ਸਾਰੇ ਤਾਂ ਹੀ ਹਨ। ਸਾਡੇ ਕੋਲ ਨਹੀਂ ਦਾ ਨੂਰਪੁਰ ਸੀ, ਉੱਥੇ ਇੱਕ ਟੱਪ ਨਹੀਂ ਸੀ ਕਿਸੇ ਦਾ। ਰਾਮਪੁਰ ਇੱਕ ਟੱਪ ਨਹੀਂ ਤਰਸਿੱਕੇ ਕਿਸੇ ਦੀ ਮੁਸਲਮਾਨ ਦੀ ਨਹੀਂ ਸੀ। ਜੀ ਜੀ ਜੀ। ਸਾਡੇ ਆਮ ਸਾਡੇ ਤੋਂ ਸਿੱਖਾਂ ਦਾ ਬਹੁਤ ਸੀ, ਪਰ ਉਹ ਯਾਦ ਸੀ ਵੀ ਚਲੋ ਇਹ ਪਿੰਡ
ਵਾਹਵਾ ਹਣ ਵੀਰ ਵਾਲਾ ਸੀ ਟੋਲੇ ਵਾਲੀ ਸੀ ਗੋਪੀ ਕੋਲ ਜੱਟਾਂ ਦੇ ਪਿੰਡ ਵਾਹਵਾ ਹਣ ਉਹ ਠੰਮੀ ਕੀਤਾ ਛੇਤੀ ਛੇ ਨਗੋਟਾ ਕਰਕੇ ਨਿਆਣ ਉੱਤੇ ਚੜ ਜਾਂਦੇ। ਸਹੀ ਠੀਕ ਹੈ ਜੀ, ਬਹੁਤ ਸ਼ੁਕਰੀਆ ਬਾਬਾ ਸਾਡੇ ਪਿੰਡ ਹੈ ਹੀ ਕੋਈ ਨਹੀਂ ਸੀ ਬਿਲਕੁਲ। ਹਾਂ ਪੂਰਾ ਜਿਹਾ ਪਿੰਡ ਉਹਦੇ ਵੀ ਪੂਰਾ ਜਿਹਾ ਹੀ ਵਧੀਆ ਨਹੀਂ ਬਦਲਣ ਨੂੰ ਇਹਦੇ ਤੇ ਲੋਕ ਟੁਰ ਗਏ ਨੇ ਪਿੰਡ ਚੋਂ ਆਮ ਲੋਕ ਟੁਰ ਗਈ ਹੈ। ਸਹੀ 12-13 ਘਰ ਸਾਈਆਂ ਦੇ ਹੁਣ ਸਾਡੇ ਪਿੰਡ ਇੱਕ ਵੀ ਨਹੀਂ, ਸਾਰੇ ਟੁਰ ਗਏ ਨੇ ਪਿੰਡਾਂ ਸ਼ਹਿਰਾਂ ਹੀ ਟੁਰ ਗਏ ਨੇ ਲੋਕ। ਜਿੱਥੇ ਕਿਸੇ ਨੂੰ ਕਿਸਾਨ ਅਲਾਈਆਂ ਦੇ ਚੋਖੇ ਘਰ ਸਨ ਹੁਣ ਇੱਕ ਦੋ ਰਹਿ ਗਿਆ, ਦੂਜੇ ਸਾਰੇ ਟੁਰ ਗਏ ਨੇ। ਜੱਟਾਂ ਦੇ ਘਰ ਇੱਕ ਦੋ ਵਿੱਚੋਂ ਟੁਰ ਗਏ ਨੇ। ਜੀ ਠੀਕ। ਬਾਬਾ ਦੁੱਲਾ ਟੁਰ ਗਿਆ। ਬਸ ਜੀ ਬਾਬਾ ਜੀ ਠੀਕ ਹੈ। ਹਾਂਜੀ ਠੀਕ ਹੈ ਬਾਬਾ ਜੀ, ਓਕੇ ਅੱਲਾ ਹਾਫਿਜ਼। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ, ਖੁਸ਼ ਰੱਖੇ। ਉਹਨਾਂ ਚਿਰ ਜਿੰਨਾ ਚਿਰ ਮੈਂ ਫਿਰਨਾ ਟੁਰਨਾ, ਹਾਂਜੀ ਉਹਨਾਂ ਚਿਰ ਦੁਆ ਮੇਰੇ ਵਾਸਤੇ ਕਰਿਓ ਜੀ। ਫੇਰ ਨਹੀਂ।